ਕਿਸਾਨੀ ਅੰਦੋਲਨ ਦੇ ਚੱਲਦੇ ਸਮੇਂ ਲਖੀਮਪੁਰ ਖੀਰੀ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ, ਜਿਸ ਵਿੱਚ ਇੱਕ ਪੱਤਰਕਾਰ ਦੇ ਸਮੇਤ ਕੁਝ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਇਸ ਘਟਨਾ ਦੇ ਮੁੱਖ ਦੋਸ਼ੀ ਹਨ, ਜਿਨ੍ਹਾਂ ਨੂੰ ਅੱਜ ਇਲਾਹਾਬਾਦ ਦੇ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਜਾਂਦੀ ਹੈ। ਇਸੇ ਘਟਨਾ ਦੇ ਉੱਪਰ ਕਿਸਾਨ ਆਗੂ ਮਨਜੀਤ ਸਿੰਘ ਰਾਏ ਦੇ ਨਾਲ ਗੱਲਬਾਤ ਕਰਾਂਗੇ। ਉਹ ਇਸ ਘਟਨਾ ਬਾਰੇ ਕਿਸ ਤਰ੍ਹਾਂ ਦਾ ਆਪਣਾ ਪ੍ਰਖੇਪ ਰੱਖਦੇ ਨੇ ਔਰ ਇਸ ਘਟਨਾ ਬਾਰੇ ਕੀ ਕਹਿਣਾ ਚਾਹੁੰਦੇ ਨੇ, ਤਮਾਮ ਗੱਲਬਾਤ ਕਰਦੇ ਹਾਂ। ਸਾਡੇ ਨਾਲ ਫੋਨ ਕਾਲ ਤੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਜੁੜਨਗੇ। ਹੈਲੋ ਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਸਾਨ ਆਗੂ ਮਨਜੀਤ ਸਿੰਘ ਰਾਏ ਬੋਲਦੇ ਹੋ ਜੀ? ਹਾਂਜੀ, ਮਨਜੀਤ ਸਿੰਘ ਰਾਏ ਬੋਲਦਾ ਜੀ। TV 84 ਤੋਂ ਰਜਿੰਦਰ ਸਿੰਘ ਸਭਰਾ ਗੱਲ ਕਰਦਾ ਜੀ। ਹਾਂਜੀ ਹਾਂਜੀ ਰਾਏ ਸਾਹਿਬ, ਇਸ ਵੇਲੇ ਦੀ ਵੱਡੀ ਖਬਰ ਹੈ, ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਜਿਹੜਾ ਇਲਾਹਾਬਾਦ ਦੇ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ, ਤੇ ਇਸ ਦੇ ਬਾਰੇ ਮੈਂ ਤੁਹਾਡਾ ਰਿਐਕਸ਼ਨ ਜਾਣਨਾ ਚਾਹੁੰਦਾ ਕਿ ਤੁਹਾਡਾ ਰਿਐਕਸ਼ਨ ਕੀ ਹੈ? ਦੇਖੋ, ਮੈਂ ਵੀਰ ਜੀ ਇੱਥੇ ਤਾਂ ਇਹੀ ਰਿਐਕਸ਼ਨ ਦੇਵਾਂਗਾ ਕਿ ਇਹ ਜਿਹੜੀ ਭਾਰਤ ਸਰਕਾਰ ਦੀ ਮਿਲੀ ਭੁਗਤ ਨਾਲ ਇਹ ਸਾਰਾ ਕੁਝ ਹੋ ਰਿਹਾ, ਕਿਉਂਕਿ ਅਸੀਂ ਉਦੋਂ ਹੀ ਡਿਮਾਂਡ ਕੀਤੀ ਸੀ ਕਿ ਜਿਹੜਾ ਅਜੇ ਮਿਸ਼ਰਾ ਟਹਿਣੀ ਹੈ ਉਹਦੀ ਬਰਖਾਸਤਗੀ ਹੋਣੀ ਚਾਹੀਦੀ ਆ, ਉਹਨੂੰ ਅਹੁਦੇ ਤੋਂ ਲਾਇਆ ਜਾਵੇ, ਨਹੀਂ ਤਾਂ ਉਹਦੇ ਦਬਾਅ ਹੇਠ ਹੀ ਇਹ ਜਿਹੜੀ ਇਨਕੁਆਇਰੀ ਵੀ ਉਹਦੇ ਦਬਾਅ ਹੇਠ ਹੋਏਗੀ। ਪੁਲਿਸ ਵੀ ਜਿਹੜੀ ਜਾਂਚ ਹੈ ਉਹ ਵਧੀਆ ਨਹੀਂ ਕਰ ਸਕੇਗੀ ਔਰ ਕੋਰਟ 'ਚ ਪੁਲਿਸ ਪੱਖ ਨਹੀਂ ਰੱਖ ਸਕੇਗੀ। ਇਹ ਜਦੋਂ ਜ਼ਮਾਨਤ ਹੁੰਦੀ ਹੈ ਉਦੋਂ ਪੁਲਿਸ ਨੇ ਪੱਖ ਰੱਖਣਾ ਹੁੰਦਾ ਮੁਲਜ਼ਮ ਦੇ ਖਿਲਾਫ, ਤੇ ਜਿਨ੍ਹਾਂ ਦੇ ਨਾਲ ਬੇਇਨਸਾਫੀ ਹੋਈ ਆ ਉਹਨਾਂ ਦੇ ਪੱਖ 'ਚ ਮਦਈ ਧਿਰ ਦੇ ਜੀ। ਇਸ ਕਰਕੇ ਉਹਦੀ ਜ਼ਮਾਨਤ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਪੂਰੀ ਦੋਸ਼ੀ ਭਾਰਤ ਸਰਕਾਰ ਹੈ, ਮੋਦੀ ਸਰਕਾਰ ਹੈ, ਉਹਨਾਂ ਦੀ ਮਿਲੀ ਭੁਗਤ ਨਾਲ ਹੈ। ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਸੁਪਰੀਮ ਕੋਰਟ ਵੀ ਕਿਤੇ ਨਾ ਕਿਤੇ ਦਬਾਅ ਹੇਠ ਕੰਮ ਕਰ ਰਹੀ ਹੈ, ਤੇ ਫਿਰ ਜਿਹੜੀ ਇਲਾਹਾਬਾਦ ਕੋਰਟ ਨੇ ਜ਼ਮਾਨਤ ਦਿੱਤੀ ਹੈ ਇਹ ਵੀ ਦਬਾਅ ਹੇਠ ਹੀ ਸਾਰਾ ਕੁਝ ਹੋ ਰਿਹਾ। ਇਹ ਤੋਂ ਇਹ ਲੱਗਦਾ ਕਿ ਸਾਡੇ ਦੇਸ਼ ਦੇ ਲੋਕਾਂ ਦਾ ਹੌਲੀ ਹੌਲੀ ਆਪਣੀ ਨਿਆਇਕ ਪ੍ਰਕਿਰਿਆ ਤੋਂ ਵਿਸ਼ਵਾਸ ਜਿਹੜਾ ਉੱਠਦਾ ਜਾ ਰਿਹਾ ਹੈ, ਕਿਉਂਕਿ ਉਹਨਾਂ ਨੂੰ ਜਿਹੜਾ ਨਿਆਂ ਉਹ ਨਹੀਂ ਮਿਲ ਪਾਉਂਦਾ। ਜਿਵੇਂ ਕਿ ਹੁਣ ਇਹਦੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਹੋਣੀ ਔਰ ਅਜੇ ਮਿਸ਼ਰਾ ਟਹਿਣੀ ਨੂੰ ਹੁਣ ਤੱਕ ਨਹੀਂ ਬਰਖਾਸਤ ਨਹੀਂ ਕਰਨਾ। 120 ਵੀ ਦਾ ਦੋਸ਼ੀ ਹੋਵੇ ਤੇ ਉਹਦੇ ਤੇ ਵੀ ਅਦਾਲਤ ਦਾ ਕੋਈ ਆਰਡਰ ਨਹੀਂ। ਅਦਾਲਤ ਨੂੰ ਪਹਿਲਾਂ ਤਾਂ ਇਹ ਚਾਹੀਦਾ ਹੈ ਕਿ ਜਿੰਨਾ ਚਿਰ ਸਾਰੇ ਦੋਸ਼ੀ ਆ ਨਹੀਂ ਜਾਂਦੇ ਉਹਦੀ ਜ਼ਮਾਨਤ ਹੋਣੀ ਨਹੀਂ ਚਾਹੀਦੀ। ਉਹਦਾ ਹੀ ਖਾਸ ਕਰ ਬਾਪ ਹੈ। ਸੋ ਇਸ ਕਰਕੇ ਇਹ ਕਿਤੇ ਨਾ ਕਿਤੇ ਸਰਕਾਰ ਦੀ ਮਿਲੀ ਭੁਗਤ ਹੈ, ਉਹਦੇ ਦਬਾਅ ਹੇਠ ਹੀ ਕੰਮ ਚੱਲ ਰਿਹਾ। ਜਿਹੜੀ ਭਾਰਤ ਸਰਕਾਰ ਹੈ, ਮੋਦੀ ਸਰਕਾਰ ਤੇ BJP ਸਰਕਾਰ, ਇਹਦੇ ਦਬਾਅ ਹੇਠ ਕੰਮ ਚੱਲ ਰਿਹਾ ਜੀ। ਰਾਏ ਸਾਹਿਬ, ਚੋਣਾਂ ਦੇ ਦਿਨ ਨਜ਼ਦੀਕ ਨੇ, ਚੋਣਾਂ ਦਾ ਜਲਦੀ ਚੋਣਾਂ ਹੋਣ ਜਾ ਰਹੀਆਂ ਨੇ, ਕੀ ਤੁਹਾਡੀ ਕਿਸੇ ਕਿਸਾਨ ਆਗੂ ਦੇ ਨਾਲ ਗੱਲਬਾਤ ਹੋਈ? ਅਗਲੀ ਰਣਨੀਤੀ ਕਿਸ ਤਰ੍ਹਾਂ ਦੀ ਹੋਏਗੀ? ਕਿ ਜਿਹੜਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਵੀ BJP ਦੇ ਵੱਲੋਂ ਵੱਡੇ ਧਮਾਕੇ ਕੀਤੇ ਜਾ ਰਹੇ, ਤੁਸੀਂ ਇਹਨਾਂ ਦਾ ਵਿਰੋਧ ਕਰ ਰਹੇ ਹੋ ਜਾਂ ਕਿਹੜੇ ਮਸਲਿਆਂ ਨੂੰ ਲੈ ਕੇ ਕੋਈ ਗੱਲਬਾਤ ਹੋਈ ਕਿਸੇ ਕਿਸਾਨ ਆਗੂ ਦੇ ਨਾਲ? ਦੇਖੋ, ਇਹ ਆਲਰੇਡੀ ਅਸੀਂ ਹੁਣ ਮੀਟਿੰਗ ਬੁਲਾਵਾਂਗੇ, ਕਿਉਂਕਿ ਜਿਹੜਾ ਯੂਪੀ ਉੱਤਰਾਖੰਡ ਉਹ ਤਾਂ ਮਿਸ਼ਨ, ਅਸੀਂ ਯੂਪੀ ਮਿਸ਼ਨ ਦੀ ਤਾਂ ਗੱਲ ਕਰਦੇ ਹੀ ਹਾਂ ਕਿ ਉੱਥੇ ਜਿਹੜਾ ਪ੍ਰਚਾਰ ਇਹਨਾਂ ਦੇ ਖਿਲਾਫ BJP ਦੀ ਕਰਾਂਗੇ ਕਿ BJP ਨੂੰ ਵੋਟ ਨਾ ਪਾਓ। ਪਰ ਜਿਹੜੀ ਪੰਜਾਬ ਦੇ ਵਿੱਚ ਗੱਲ ਕਰ ਰਹੇ ਹਾਂ, ਪੰਜਾਬ 'ਚ ਤੁਸੀਂ ਕਿਹਾ ਬੜੇ ਬੜੇ ਆਗੂ ਜਾ ਰਹੇ ਨੇ, ਪਰ ਲੋਕਾਂ ਨੇ, ਉਹਨਾਂ ਆਗੂਆਂ ਨੇ ਆਪਣੀ ਬਿੱਟੀ ਆਪ ਲਈ ਤੇ ਪੰਜਾਬੀ 'ਚ ਕਹਿ ਦਿਓ ਕਰਨੀ ਹੈ। ਲੋਕਾਂ ਨੇ ਨਕਾਰ ਦੇਣਾ ਜਿਹੜੀ ਵੀ BJP 'ਚ ਸ਼ਾਮਲ ਹੋਣਾ ਜਾਂ BJP ਦੀ ਸਪੋਰਟ ਕਰਨੀ ਹੈ, ਕਿਸੇ ਨੇ ਵੀ ਉਹਨੂੰ ਕਬੂਲਣਾ ਨਹੀਂ। ਪੰਜਾਬ ਦੇ ਲੋਕਾਂ ਨੇ ਬਿਲਕੁਲ ਨਹੀਂ ਕਬੂਲਣਾ। ਸੋ ਇਸ ਕਰਕੇ ਇਹ ਬੇਸ਼ੱਕ ਚਲੇ ਜਾਣ ਪੰਜਾਬ ਦੇ ਲੋਕ। ਬਿਲਕੁਲ, ਮੈਨੂੰ ਅੱਜ ਹੀ ਫੋਨ ਆਇਆ, ਇੱਥੇ ਹੁਸ਼ਿਆਰਪੁਰ ਦੇ ਲਾਗੇ ਮੇਰਾ ਨਗਰ ਹੈ ਤੇ ਉਹਦੇ ਨਾਲ ਹੀ ਇੱਕ ਪਿੰਡ ਦੇ ਵਿੱਚ BJP ਦੇ ਲੋਕ ਪ੍ਰਚਾਰ ਕਰਨ ਗਏ, ਤਾਂ ਉੱਥੇ ਦੇ ਸਰਪੰਚ ਸਾਹਿਬ ਨੇ ਮੈਨੂੰ ਕਿਹਾ ਕਿ ਇੱਥੇ BJP ਵਾਲੇ ਆਏ ਜੀ, ਅਸੀਂ ਇਹਨਾਂ ਦਾ ਬਾਈਕਾਟ ਕਰਨ ਲੱਗੇ ਹਾਂ। ਸੋ ਤੁਸੀਂ ਵੇਖੋ, ਇਹ ਲੋਕਾਂ ਦੇ ਮਨ 'ਚ ਕਿਤੇ ਨਾ ਕਿਤੇ ਹੈ ਕਿ ਸਾਡਾ 750 ਕਿਸਾਨ ਸ਼ਹੀਦ ਹੋਇਆ, ਤੇ BJP ਪੰਜਾਬ ਵਾਲਿਆਂ ਨੇ ਵੀ ਹਾਂ ਦਾ ਨਾਰਾ ਨਹੀਂ ਮਾਰਿਆ। ਪਰ ਇਹ ਈਵਨ ਇੱਥੇ ਤੱਕ ਕਿ ਵਿਨੀਤ ਜੋਸ਼ੀ ਇਹਨਾਂ ਦਾ ਜਿਹੜਾ ਸਪੋਕਸਮੈਨ ਹੈ, ਉਹ ਬਹਿ ਕੇ ਮੀਡੀਆ ਤੇ ਇਹ ਪ੍ਰਚਾਰ ਕਰਦਾ ਕਿ ਅਸੀਂ ਇਹਨਾਂ ਨੂੰ ਸ਼ਹੀਦ ਹੀ ਨਹੀਂ ਮੰਨਦੇ। ਸੋ ਇਸ ਕਰਕੇ ਇਹ ਲੋਕ ਜਿਹੜੇ BJP ਵਾਲੇ ਆ, ਇਹਨਾਂ ਨੂੰ ਲੋਕਾਂ ਨੇ ਬਿਲਕੁਲ ਨਕਾਰ ਦੇਣਾ, ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਾ, ਕਿਉਂਕਿ ਕਿਸਾਨਾਂ ਨੂੰ ਹੁਣ ਤੱਕ ਸ਼ਹੀਦ ਹੀ ਨਹੀਂ ਮੰਨਦੇ ਜੀ। ਰਾਏ ਸਾਹਿਬ, ਇੱਕ ਲਖੀਮਪੁਰ ਖੀਰੀ ਦੇ ਜਿਹੜੇ ਪੀੜਤ ਨੇ, ਇਸ ਘਟਨਾ ਦੇ ਪੀੜਤ ਨੇ, ਉਹਨਾਂ ਦਾ ਆਮ ਕਰਕੇ ਸ਼ਿਕਵਾ ਰਿਹਾ ਹੈ ਕਿ ਖੇਤੀ ਬਿੱਲ ਜਦੋਂ ਰੱਦ ਹੋ ਜਾਂਦੇ ਨੇ ਤਾਂ ਉਸ ਵਕਤ ਜਿਹੜਾ ਸੀ ਜਿਹੜੇ ਕਿਸਾਨ ਆਗੂ ਨੇ ਜਾਂ ਸੰਯੁਕਤ ਮੋਰਚਾ ਉਹ ਵਾਪਸ ਘਰਾਂ ਨੂੰ ਪਰਤ ਜਾਂਦਾ ਹੈ। ਤਾਂ ਉੱਥੇ ਇਹ ਚਾਹੀਦਾ ਸੀ ਕਿ ਉੱਥੇ ਦਿੱਲੀ ਤੋਂ ਪੰਜਾਬ ਨੂੰ ਪਰਤਣ ਦੀ ਬਜਾਏ ਸਗੋਂ UP ਨੂੰ ਜਾਣਾ ਚਾਹੀਦਾ ਸੀ। ਇਸ ਗੱਲ ਦੇ ਨਾਲ ਸਹਿਮਤ ਹੋ ਕਿ ਕਿਤੇ ਨਾ ਕਿਤੇ ਜੇ ਉਸ ਵਕਤ ਪ੍ਰਭਾਵ ਬਣ ਜਾਂਦਾ ਸਰਕਾਰ ਦੇ ਉੱਪਰ, ਤਾਂ ਜਿਹੜਾ ਅੱਜ ਲਖੀਮਪੁਰ ਖੀਰੀ ਦਾ ਮੁੱਖ ਦੋਸ਼ੀ ਹੈ ਆਸ਼ੀਸ਼ ਮਿਸ਼ਰਾ, ਤਾਂ ਉਹਨਾਂ ਦੇ ਉੱਪਰ ਕੋਈ ਨਾ ਕੋਈ ਸਖਤ ਕਾਰਵਾਈ ਹੋਈ ਹੁੰਦੀ? ਨਹੀਂ, ਦੇਖੋ, ਉੱਥੇ ਅਸੀਂ UP ਦੇ ਵਿੱਚ ਜਦੋਂ ਜਾਣਾ ਹੈ ਤਾਂ UP 'ਚ
ਵੱਡੇ ਆਗੂ ਬੈਠੇ ਨੇ ਰਕੇਸ਼ ਟਕੈਤ ਜੀ। ਸੋ ਉਹਨਾਂ ਨੇ ਐਸਕੇਐਮ ਦੀ ਮੀਟਿੰਗ 'ਚ ਕਿਹਾ ਸੀ ਕਿ ਯੂਪੀ ਦੇ ਵਿੱਚ ਸਾਡੀ ਸਰਕਾਰ ਨਾਲ ਗੱਲ ਹੋ ਗਈ ਹੈ ਤੇ ਸਰਕਾਰ ਨੇ ਸਾਨੂੰ ਇਸ ਗੱਲ ਦਾ ਭਰੋਸਾ ਦਵਾ ਦਿੱਤਾ ਹੈ ਕਿ ਅਸੀਂ ਮੁਆਵਜ਼ਾ ਵੀ ਉਹਨਾਂ ਨੂੰ ਬਣਦਾ ਪੂਰਾ ਦੇ ਦੇਵਾਂਗੇ ਔਰ ਇਹਦੀ ਜਾਂਚ ਨਿਰਪੱਖ ਤੌਰ ਤੇ ਕਰਾਂਗੇ। ਨਹੀਂ ਤਾਂ ਅਸੀਂ ਯੂਪੀ 'ਚ ਬੈਠੇ ਹਾਂ, ਅਸੀਂ ਤੁਹਾਨੂੰ ਕਾਲ ਦੇਵਾਂਗੇ ਜਦੋਂ ਤੁਸੀਂ ਆਉਣਾ ਹੋਵੇਗਾ, ਸਾਡੀ ਸਪੋਰਟ ਨੂੰ ਆਇਓ। ਸੋ ਜਦੋਂ ਯੂਪੀ ਵਾਲਿਆਂ ਨੇ ਸਾਨੂੰ ਕਹਿ ਦਿੱਤਾ, ਜੋ ਇਸ ਕਰਕੇ ਅਸੀਂ ਕਿਉਂਕਿ ਯੂਪੀ ਦਾ ਮਸਲਾ ਹੈ ਤੇ ਯੂਪੀ ਦੇ ਆਗੂਆਂ ਨੂੰ ਨਾਲ ਲੈ ਕੇ ਚੱਲਾਂਗੇ ਨਾ, ਸੋ ਇਸ ਕਰਕੇ ਉਹ ਬਿਲਕੁਲ ਇਹ ਜਿਹੜੀ ਗੱਲ ਹੈ ਕੋਈ ਕਾਹਲ ਵਾਲੀ ਗੱਲ ਨਹੀਂ ਸੀ। ਪਰ ਇਹ ਜ਼ਰੂਰ ਹੈ ਕਿ ਸਰਕਾਰ ਵਾਅਦਾ ਖਿਲਾਫੀ ਕਰਦੀ ਹੈ। ਸਰਕਾਰ ਨੇ ਉਹਨਾਂ ਨਾਲ ਵੀ ਗੱਲ ਕੀਤੀ, ਟਕੈਤ ਸਾਹਿਬ ਨਾਲ ਵੀ, ਅਸੀਂ ਬਿਲਕੁਲ ਇਹਦੀ ਨਿਆਇਕ ਜਾਂਚ ਵਧੀਆ ਤਰੀਕੇ ਨਾਲ ਕਰਾਵਾਂਗੇ, ਪਰ ਜਿਹੜੇ ਹਰਿਆਣੇ ਵਾਲੇ ਪਰਚੇ ਵੀ ਰੱਦ ਹੋਣਗੇ, ਮੁਆਵਜ਼ਾ ਵੀ ਮਿਲੇਗਾ। ਉਹ ਸਾਰੀਆਂ ਗੱਲਾਂ ਤੋਂ ਸਰਕਾਰ ਪਿੱਛੇ ਹਟ ਗਈ, ਕੇਂਦਰ ਸਰਕਾਰ ਖੁਦ ਪਿੱਛੇ ਹਟ ਗਈ। ਇਹ ਮੋਦੀ ਦਾ ਇਹ ਚਰਿੱਤਰ ਹੈ, ਉਹਦੀ ਬੀਜੇਪੀ ਪਾਰਟੀ ਦਾ ਚਰਿੱਤਰ ਹੈ ਕਿ ਉਹ ਹਮੇਸ਼ਾ ਲੋਕਾਂ ਨਾਲ ਗੱਲਾਂ ਕਰਕੇ ਫਿਰ ਤੋਂ ਮੁੱਕਰ ਜਾਂਦੇ ਨੇ, ਪਿੱਛੇ ਚਲੇ ਜਾਂਦੇ ਨੇ। ਬਿਲਕੁਲ ਇਹ ਵਿਸ਼ਵਾਸਘਾਤੀ ਨੇ, ਵਿਸ਼ਵਾਸਘਾਤ ਕਰਦੇ ਨੇ। ਤਾਂ ਹੁਣ ਇਹਨਾਂ ਨੇ ਇਸੇ ਕਰਕੇ 31 ਤਰੀਕ ਨੂੰ ਜਿਹੜਾ ਵਿਸ਼ਵਾਸਘਾਤ ਦਿਵਸ ਮਨਾਇਆ ਸੀ ਕਿ ਆਪਣੀ ਸਾਰੀ ਗੱਲ ਤੋਂ ਪਿੱਛੇ ਹਟ ਗਏ ਨੇ। ਸੋ ਇਸ ਕਰਕੇ ਪਹਿਲਾਂ ਅਸੀਂ ਤਾਂ ਜਿਹੜੀ ਸਮੇਂ ਦੀ ਸਰਕਾਰ ਹੁੰਦੀ ਉਹ ਤੇ ਵਿਸ਼ਵਾਸ ਕਰਨਾ ਬਣਦਾ ਜਨਤਾ ਦਾ। ਅਸੀਂ ਤਾਂ ਆਪਣੀਆਂ ਕੋਰਟਾਂ ਤੇ ਵੀ ਵਿਸ਼ਵਾਸ ਕਰਦੇ ਹਾਂ, ਪਰ ਆਹ ਦੇਖ ਲਓ ਤੁਹਾਡੇ ਸਾਹਮਣੇ ਹੁਣ ਕੀ ਹੋਇਆ ਕਿ ਕੋਰਟ ਨੇ ਉਹ ਜਿਹਨੇ 5 ਬੰਦੇ ਕੁਚਲ ਦਿੱਤੇ ਉਹਨੂੰ ਜ਼ਮਾਨਤ ਦੇ ਦਿੱਤੀ ਤੇ ਇੱਥੇ ਜਿਹੜੇ ਬੰਦੀ ਸਿੰਘ ਹੋਏ ਨੇ, ਇੰਨੇ ਚਿਰਾਂ ਦੇ ਬੰਦੀ ਨੇ ਜਿਨ੍ਹਾਂ ਦਾ ਕੋਈ ਦੋਸ਼ ਵੀ ਸਿੱਧ ਨਹੀਂ ਹੋ ਸਕਿਆ, ਉਹਨਾਂ ਨੂੰ ਸਰਕਾਰ ਨਹੀਂ ਛੱਡ ਰਹੀ, ਉੱਥੇ ਸੁਪਰੀਮ ਕੋਰਟ ਚੁੱਪ ਬੈਠੀ ਹੈ। ਸੋ ਇਹ ਕਿਤੇ ਨਾ ਕਿਤੇ ਜਿਹੜੀਆਂ ਅਦਾਲਤਾਂ ਸਾਡੀਆਂ ਉਹ ਵੀ ਦਬਾਅ ਹੇਠ ਕੰਮ ਕਰ ਰਹੀਆਂ। ਸੋ ਉਹ ਲੋਕਾਂ ਦਾ ਹੌਲੀ ਹੌਲੀ ਜਿਹੜਾ ਨਿਆਂ ਪਾਲਿਕਾ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ, ਇਹ ਵੀ ਗੱਲ ਸੋਚਣ ਦੀ ਹੈ। ਔਰ ਉਹ ਜਿਹੜੇ ਲੋਕ ਸ਼ਹੀਦ ਹੋਏ ਨੇ, ਅੱਜ ਵੀ ਐਸਕੇਐਮ ਉਹਨਾਂ ਦੇ ਨਾਲ ਖੜਾ, ਬਿਲਕੁਲ ਅਸੀਂ ਉਹਦੇ ਤਰ੍ਹਾਂ ਦੀਵਾਰ ਤਰ੍ਹਾਂ ਖੜੇ ਹਾਂ। ਆਹ 10 ਦਿਨ ਦਾ ਖੇਲ ਹੈ ਵੋਟਾਂ ਦਾ, ਅਸੀਂ ਵੱਡੀ ਕਾਲ ਦੇਵਾਂਗੇ, ਕੋਈ ਸਾਰੇ ਫਿਰ ਮੁੜ ਕੇ ਇਕੱਠੇ ਹੋ ਕੇ ਇੱਕ ਹਮਲਾ ਮਾਰਾਂਗੇ, ਇਹਨੂੰ ਘੇਰਾਂਗੇ ਜਿਹੜੀ ਕੇਂਦਰ ਸਰਕਾਰ ਹੈ। ਰਾਏ ਸਾਹਿਬ, ਇੱਕ ਵੱਡਾ ਸਵਾਲ ਹੈ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਕਿ ਆਮ ਕਰਕੇ ਜਿਹੜਾ ਪੰਜਾਬ ਦੇ ਲੋਕ ਸ਼ਿਕਵਾ ਕਰਦੇ ਆ ਕਿ ਜਿਹੜੀ 32 ਜਥੇਬੰਦੀਆਂ ਜਿਹੜੀਆਂ 32 ਜਥੇਬੰਦੀਆਂ ਦੇ ਵਿੱਚੋਂ 22 ਜਥੇਬੰਦੀਆਂ ਨਿਕਲ ਕੇ ਜਿਹੜਾ ਆਪਣਾ ਵੱਖਰਾ ਫਰੰਟ, ਰਾਜਸੀ ਫਰੰਟ ਤਿਆਰ ਕਰ ਲੈਂਦੀਆਂ ਨੇ, ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਗਲਤੀ ਮੰਨਦੇ ਹੋ ਕਿ ਗਲਤੀ ਹੋਈ ਉਹਨਾਂ ਦੇ ਕੋਲੋਂ, ਕਾਹਲ ਦੇ ਨਾਲ ਲਿਆ ਗਿਆ ਫੈਸਲਾ ਇਹ? ਦੇਖੋ ਇੱਕ ਗੱਲ ਹੈ, ਇਹ ਤਾਂ ਉਹ ਰਾਜਾ ਸਾਹਿਬ ਦੱਸਣਗੇ ਜਾਂ ਉਹਨਾਂ ਦੇ ਸਾਥੀ। 22 ਜਥੇਬੰਦੀਆਂ ਗਿਣ ਦਿੱਤੀਆਂ। ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ 5 ਜਾਂ 6 ਜਥੇਬੰਦੀਆਂ ਨੇ ਜਿਨ੍ਹਾਂ ਨੇ ਆਪਣੇ ਕੈਂਡੀਡੇਟ ਖੜੇ ਕੀਤੇ ਨੇ ਜਾਂ ਉਹ ਆਪ ਖੜੇ ਹੋਏ ਨੇ। ਬਾਕੀ ਜਥੇਬੰਦੀਆਂ ਨੇ ਕਿਸੇ ਨੇ ਨਾ ਤਾਂ ਕੈਂਡੀਡੇਟ ਖੜੇ ਕੀਤੇ ਨੇ ਤੇ ਨਾ ਆਪ ਕੋਈ ਖੜਾ ਹੋਇਆ। ਸੋ ਇਸ ਕਰਕੇ ਇਹ ਗੱਲ ਕਲੀਅਰ ਕੱਟ ਹੈ ਕਿ ਇਹ ਜਿਹੜੀ ਗੱਲ ਬਾਈਆਂ ਨੂੰ ਕਹਿ ਦੇਣਾ, ਉਹ ਜਿਹੜੀਆਂ 5-6 ਜਥੇਬੰਦੀਆਂ ਇਲੈਕਸ਼ਨ ਲੜ ਰਹੀਆਂ ਨੇ ਉਹ ਦੱਸਣਗੀਆਂ, ਦਾ ਜਵਾਬ ਤਾਂ ਦੇਣਗੀਆਂ ਵੀ ਉਹਨਾਂ ਨੇ ਕਾਲ ਕੀਤੀ ਜਾਂ ਨਹੀਂ ਕੀਤੀ। ਮੈਂ ਤੇ ਬਹੁਤ ਵਾਰ ਕਿਹਾ ਕਿ ਸਾਡੀ ਜਥੇਬੰਦੀ ਨੇ, ਮੈਂ ਤਾਂ ਸਟੇਜਾਂ ਤੋਂ ਦਿੱਲੀ ਪਹਿਲਾਂ ਵੀ ਅੰਦੋਲਨ 'ਚ ਕਹਿੰਦਾ ਰਿਹਾ ਕਿ ਅਸੀਂ ਨਹੀਂ ਕਦੇ ਇਲੈਕਸ਼ਨ ਲੜਾਂਗੇ, ਨਾ ਇਲੈਕਸ਼ਨ ਜਾਵਾਂਗੇ। ਸਾਡੀ ਜਥੇਬੰਦੀ ਅੱਜ ਵੀ ਕਿਸੇ ਇਲੈਕਸ਼ਨ ਨਾਲ ਸਾਡਾ ਕੋਈ ਕੈਂਡੀਡੇਟ ਹੈ, ਨਾ ਕਿਸੇ ਦੀ ਸਿਫਾਰਿਸ਼ ਕੀਤੀ ਹੈ, ਔਰ ਨਾ ਹੀ ਅਸੀਂ ਲੋਕਾਂ ਨੂੰ ਕਿਹਾ ਵੀ ਕਿਸੇ ਨੂੰ ਵੋਟ ਪਾਓ ਜਾਂ ਨਾ ਪਾਓ। ਉਹਨਾਂ ਨੂੰ ਕਿਹਾ ਆਪਣੇ ਮਤ ਦੇ ਮੁਤਾਬਕ ਮਤਦਾਨ ਕਰੋ। ਸੋ ਇਸ ਕਰਕੇ ਇਹ ਮਤ ਦਾ ਦਾਨ ਹੁੰਦਾ ਹੈ, ਉਹ ਆਪਣੇ ਆਪਣੇ ਮੁਤਾਬਕ ਹਰ ਇੱਕ ਬੰਦਾ ਕਰੇ। ਸੋ ਅਸੀਂ ਕਿਸੇ ਨੂੰ ਨਹੀਂ ਫੋਰਸ ਕਰਦੇ ਵੀ ਤੁਸੀਂ ਕਿਤੇ ਵੋਟ ਪਾਓ ਜਾਂ ਨਾ ਪਾਓ। ਸੋ ਉਹ ਜਥੇਬੰਦੀਆਂ ਜਵਾਬ ਦੇਣ ਸਕਦੀਆਂ ਜਿਨ੍ਹਾਂ ਨੇ ਇਲੈਕਸ਼ਨ 'ਚ ਉਤਰੀਆਂ ਨੇ, ਜਿਨ੍ਹਾਂ ਨੇ ਖੁਦ ਇਲੈਕਸ਼ਨ ਲੜੀ ਹੈ। ਜ਼ਿਆਦਾਤਰ ਤਾਂ ਉਹੀ ਜਵਾਬ ਦੇ ਸਕਦੇ ਨੇ। ਜੀ ਰਾਏ ਸਾਹਿਬ, ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ ਕਦੋਂ ਬੁਲਾਈ ਜਾ ਸਕਦੀ ਹੈ ਜਿਸ ਨਾਲ ਸਰਕਾਰ ਦੇ ਉੱਪਰ ਦਬਾਅ ਬਣਾਇਆ ਜਾ ਸਕੇ, ਅਗਲੀ ਭਵਿੱਖ ਦੀ ਰਣਨੀਤੀ ਉਲੀਕੀ ਜਾ ਸਕੇ? ਦੇਖੋ ਵੈਸੇ ਤਾਂ ਇਹ ਪ੍ਰੋਗਰਾਮ ਸੀਗਾ ਕਿ ਆਪਾਂ ਜਿਹੜੀ ਇਲੈਕਸ਼ਨ ਲੰਘ ਜੂਗੀ ਉਸ ਤੋਂ ਬਾਅਦ ਵੱਡੀ ਮੀਟਿੰਗ ਬੁਲਾਵਾਂਗੇ ਸਾਰੇ ਐਸਕੇਐਮ ਦੀ। ਪਰ ਆਹ ਜਿਹੜਾ ਹੁਣ ਆਸ਼ੀਸ਼ ਮਿਸਰਾ ਦੀ ਜ਼ਮਾਨਤ ਹੋਣੀ, ਇਹਦੇ ਬਾਰੇ ਵੀ ਹੁਣ ਅਸੀਂ ਵਿਚਾਰ ਕਰਾਂਗੇ। ਹੁਣ ਅੱਜ ਹੀ ਖਬਰ ਆਈ ਹੈ ਇਹ। ਸੋ ਅਸੀਂ ਹੁਣੇ ਹੀ ਸ਼ਾਮ ਨੂੰ ਰਾਬਤਾ ਕਾਇਮ ਕਰਕੇ ਉਸ ਵਿੱਚ ਹੀ ਵੀ ਇਹਦੇ ਬਾਰੇ ਕੀ ਕਰਨਾ ਹੈ, ਕਿਉਂਕਿ 20 ਤਰੀਕ ਨੂੰ ਵੋਟਾਂ ਨੇ। 20 ਤੋਂ ਬਾਅਦ ਦੀ ਕੋਈ ਵੱਡੀ ਕਾਲ ਦੇਣੀ ਹੈ ਤੇ ਬਾਅਦ ਮੀਟਿੰਗ ਰੱਖਣੀ ਹੈ ਜਾਂ ਪਹਿਲਾਂ ਰੱਖਣੀ ਹੈ, ਉਹ ਐਸਕੇਐਮ ਦੇ ਵਿੱਚ ਚਰਚਾ ਕਰਕੇ ਕੋਈ ਮੀਟਿੰਗ ਫਿਰ ਜਲਦ ਬੁਲਾਵਾਂਗੇ। ਇੰਨਾ ਕੁ ਮੈਂ ਕਹਿੰਦਾ ਕਿ ਇਹਦੇ ਬਾਰੇ ਵੀ ਹੁਣ ਜਲਦ ਮੀਟਿੰਗ ਬੁਲਾਵਾਂਗੇ। ਤੇ ਆਸ਼ੀਸ਼ ਮਿਸਰਾ ਦੀ ਜਿਹੜੀ ਜ਼ਮਾਨਤ ਹੋ ਗਈ ਹੈ ਉਹ ਨਹੀਂ ਸੀ ਹੋਣੀ ਚਾਹੀਦੀ, ਉਹਦੇ ਬਾਰੇ ਵੀ ਕੋਈ ਕਾਲ ਵੱਡੀ ਦੇਣੀ ਬਣਦੀ ਹੈ। ਜੀ ਰਾਏ ਸਾਹਿਬ, ਧੰਨਵਾਦ ਕਰਦੇ ਹਾਂ ਜੀ ਤਮਾਮ ਜਾਣਕਾਰੀ ਸਾਂਝੀ ਕਰਨ ਵਾਸਤੇ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਕਿਸਾਨੀ ਅੰਦੋਲਨ ਦੇ ਚੱਲਦੇ ਸਮੇਂ ਲਖੀਮਪੁਰ ਖੀਰੀ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਜਿਸ ਵਿੱਚ ਇੱਕ ਪੱਤਰਕਾਰ ਦੇ ਸਮੇਤ ਕੁਝ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਇਸ ਘਟਨਾ ਦੇ ਮੁੱਖ ਦੋਸ਼ੀ ਹਨ, ਜਿਨ੍ਹਾਂ ਨੂੰ ਅੱਜ
ਇਲਾਹਾਬਾਦ ਦੇ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਜਾਂਦੀ ਹੈ। ਇਸੇ ਘਟਨਾ ਦੇ ਉੱਪਰ ਕਿਸਾਨ ਆਗੂ ਮਨਜੀਤ ਸਿੰਘ ਰਾਏ ਦੇ ਨਾਲ ਗੱਲਬਾਤ ਕਰਾਂਗੇ। ਉਹ ਇਸ ਘਟਨਾ ਬਾਰੇ ਕਿਸ ਤਰ੍ਹਾਂ ਦਾ ਆਪਣਾ ਪ੍ਰਖੇਪ ਰੱਖਦੇ ਨੇ ਔਰ ਇਸ ਘਟਨਾ ਬਾਰੇ ਕੀ ਕਹਿਣਾ ਚਾਹੁੰਦੇ ਨੇ, तमाम ਗੱਲਬਾਤ ਕਰਦੇ ਹਾਂ। ਸਾਡੇ ਨਾਲ ਫੋਨ ਕਾਲ ਤੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਜੁੜਨਗੇ। ਹੈਲੋ ਜੀ ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਸਾਨ ਆਗੂ ਮਨਜੀਤ ਸਿੰਘ ਰਾਏ ਬੋਲਦੇ ਹੋ ਜੀ? ਹਾਂਜੀ ਮਨਜੀਤ ਸਿੰਘ ਰਾਏ ਬੋਲਦਾ ਜੀ। TV 84 ਤੋਂ ਰਜਿੰਦਰ ਸਿੰਘ ਸਭਰਾ ਗੱਲ ਕਰਦਾ ਜੀ। ਹਾਂਜੀ ਹਾਂਜੀ ਰਾਏ ਸਾਹਿਬ, ਇਸ ਵੇਲੇ ਦੀ ਵੱਡੀ ਖਬਰ ਹੈ, ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਜਿਹੜਾ ਹੈ ਇਲਾਹਾਬਾਦ ਦੇ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ, ਤੇ ਇਸ ਦੇ ਬਾਰੇ ਮੈਂ ਤੁਹਾਡਾ ਰਿਐਕਸ਼ਨ ਜਾਣਨਾ ਚਾਹੁੰਦਾ ਕਿ ਤੁਹਾਡਾ ਰਿਐਕਸ਼ਨ ਕੀ ਹੈ? ਦੇਖੋ, ਮੈਂ ਵੀਰ ਜੀ ਇੱਥੇ ਤਾਂ ਇਹੀ ਰਿਐਕਸ਼ਨ ਦੇਵਾਂਗਾ ਕਿ ਇਹ ਜਿਹੜੀ ਭਾਰਤ ਸਰਕਾਰ ਦੀ ਮਿਲੀ ਭੁਗਤ ਨਾਲ ਇਹ ਸਾਰਾ ਕੁਝ ਹੋ ਰਿਹਾ, ਕਿਉਂਕਿ ਅਸੀਂ ਉਦੋਂ ਹੀ ਡਿਮਾਂਡ ਕੀਤੀ ਸੀ ਕਿ ਜਿਹੜਾ ਅਜੇ ਮਿਸ਼ਰਾ ਟਹਿਣੀ ਹੈ ਉਹਦੀ ਬਰਖਾਸਤਗੀ ਹੋਣੀ ਚਾਹੀਦੀ ਆ, ਉਹ ਤੋਂ ਉਹਨੂੰ ਅਹੁਦੇ ਤੋਂ ਲਾਇਆ ਜਾਵੇ, ਨਹੀਂ ਤਾਂ ਉਹਦੇ ਦਬਾਅ ਹੇਠ ਹੀ ਇਹ ਜਿਹੜੀ ਇਨਕੁਆਇਰੀ ਵੀ ਉਹਦੇ ਦਬਾਅ ਹੇਠ ਹੋਏਗੀ। ਪੁਲਿਸ ਵੀ ਜਿਹੜੀ ਜਾਂਚ ਹੈ ਉਹ ਵਧੀਆ ਨਹੀਂ ਕਰ ਸਕੇਗੀ ਔਰ ਕੋਰਟ 'ਚ ਪੁਲਿਸ ਪੱਖ ਨਹੀਂ ਰੱਖ ਸਕੇਗੀ। ਇਹ ਜਦੋਂ ਜ਼ਮਾਨਤ ਹੁੰਦੀ ਹੈ ਉਦੋਂ ਪੁਲਿਸ ਨੇ ਪੱਖ ਰੱਖਣਾ ਹੁੰਦਾ ਮੁਲਜ਼ਮ ਦੇ ਖਿਲਾਫ, ਤੇ ਜਿਨ੍ਹਾਂ ਦੇ ਨਾਲ ਬੇਇਨਸਾਫੀ ਹੋਈ ਆ ਉਹਨਾਂ ਦੇ ਪੱਖ 'ਚ ਮਦਈ ਧਿਰ ਦੇ ਜੀ। ਇਸ ਕਰਕੇ ਉਹਦੀ ਜ਼ਮਾਨਤ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਪੂਰੀ ਦੋਸ਼ੀ ਭਾਰਤ ਸਰਕਾਰ ਹੈ, ਮੋਦੀ ਸਰਕਾਰ ਹੈ, ਉਹਨਾਂ ਦੀ ਮਿਲੀ ਭੁਗਤ ਨਾਲ ਹੈ। ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਸੁਪਰੀਮ ਕੋਰਟ ਵੀ ਕਿਤੇ ਨਾ ਕਿਤੇ ਦਬਾਅ ਹੇਠ ਕੰਮ ਕਰ ਰਹੀ ਹੈ, ਤੇ ਫਿਰ ਜਿਹੜੀ ਇਲਾਹਾਬਾਦ ਕੋਰਟ ਨੇ ਜ਼ਮਾਨਤ ਦਿੱਤੀ ਹੈ ਇਹ ਵੀ ਦਬਾਅ ਹੇਠ ਹੀ ਸਾਰਾ ਕੁਝ ਹੋ ਰਿਹਾ। ਇਹ ਤੋਂ ਇਹ ਲੱਗਦਾ ਕਿ ਸਾਡੇ ਦੇਸ਼ ਦੇ ਲੋਕਾਂ ਦਾ ਹੌਲੀ ਹੌਲੀ ਆਪਣੀ ਨਿਆਇਕ ਪ੍ਰਕਿਰਿਆ ਤੋਂ ਵਿਸ਼ਵਾਸ ਜਿਹੜਾ ਉੱਠਦਾ ਜਾ ਰਿਹਾ ਹੈ, ਕਿਉਂਕਿ ਉਹਨਾਂ ਨੂੰ ਜਿਹੜਾ ਨਿਆਂ ਉਹ ਨਹੀਂ ਮਿਲ ਪਾਉਂਦਾ। ਜਿਵੇਂ ਕਿ ਹੁਣ ਇਹਦੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਹੋਣੀ ਔਰ ਅਜੇ ਮਿਸ਼ਰਾ ਟਹਿਣੀ ਨੂੰ ਹੁਣ ਤੱਕ ਨਹੀਂ ਬਰਖਾਸਤ ਨਹੀਂ ਕਰਨਾ, 120 ਵੀ ਦਾ ਦੋਸ਼ੀ ਹੋਵੇ ਤੇ ਉਹਦੇ ਤੇ ਵੀ ਅਦਾਲਤ ਦਾ ਕੋਈ ਆਰਡਰ ਨਹੀਂ। ਅਦਾਲਤ ਨੂੰ ਪਹਿਲਾਂ ਤਾਂ ਇਹ ਚਾਹੀਦਾ ਹੈ ਕਿ ਜਿੰਨਾ ਚਿਰ ਸਾਰੇ ਦੋਸ਼ੀ ਆ ਨਹੀਂ ਜਾਂਦੇ ਉਹਦੀ ਜ਼ਮਾਨਤ ਹੋਣੀ ਨਹੀਂ ਚਾਹੀਦੀ। ਉਹਦਾ ਹੀ ਖਾਸ ਕਰ ਬਾਪ ਹੈ। ਸੋ ਇਸ ਕਰਕੇ ਇਹ ਕਿਤੇ ਨਾ ਕਿਤੇ ਸਰਕਾਰ ਦੀ ਮਿਲੀ ਭੁਗਤ ਹੈ, ਉਹਦੇ ਦਬਾਅ ਹੇਠ ਹੀ ਕੰਮ ਚੱਲ ਰਿਹਾ। ਜਿਹੜੀ ਭਾਰਤ ਸਰਕਾਰ ਹੈ, ਮੋਦੀ ਸਰਕਾਰ ਤੇ BJP ਸਰਕਾਰ, ਇਹਦੇ ਦਬਾਅ ਹੇਠ ਕੰਮ ਚੱਲ ਰਿਹਾ ਜੀ। ਰਾਏ ਸਾਹਿਬ, ਚੋਣਾਂ ਦੇ ਦਿਨ ਨਜ਼ਦੀਕ ਨੇ, ਚੋਣਾਂ ਦਾ ਜਲਦੀ ਚੋਣਾਂ ਹੋਣ ਜਾ ਰਹੀਆਂ ਨੇ, ਕੀ ਤੁਹਾਡੀ ਕਿਸੇ ਕਿਸਾਨ ਆਗੂ ਦੇ ਨਾਲ ਗੱਲਬਾਤ ਹੋਈ? ਅਗਲੀ ਰਣਨੀਤੀ ਕਿਸ ਤਰ੍ਹਾਂ ਦੀ ਹੋਏਗੀ? ਕਿ ਜਿਹੜਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਵੀ BJP ਦੇ ਵੱਲੋਂ ਵੱਡੇ ਧਮਾਕੇ ਕੀਤੇ ਜਾ ਰਹੇ ਆ, ਤੁਸੀਂ ਇਹਨਾਂ ਦਾ ਵਿਰੋਧ ਕਰ ਰਹੇ ਹੋ ਜਾਂ ਕਿਹੜੇ ਮਸਲਿਆਂ ਨੂੰ ਲੈ ਕੇ ਕੋਈ ਗੱਲਬਾਤ ਹੋਈ ਕਿਸੇ ਕਿਸਾਨ ਆਗੂ ਦੇ ਨਾਲ? ਦੇਖੋ, ਇਹ ਆਲਰੇਡੀ ਅਸੀਂ ਹੁਣ ਮੀਟਿੰਗ ਬੁਲਾਵਾਂਗੇ, ਕਿਉਂਕਿ ਜਿਹੜਾ ਯੂਪੀ ਉੱਤਰਾਖੰਡ ਉਹ ਤਾਂ ਮਿਸ਼ਨ, ਅਸੀਂ ਯੂਪੀ ਮਿਸ਼ਨ ਦੀ ਤਾਂ ਗੱਲ ਕਰਦੇ ਹੀ ਹਾਂ ਕਿ ਉੱਥੇ ਜਿਹੜਾ ਪ੍ਰਚਾਰ ਇਹਨਾਂ ਦੇ ਖਿਲਾਫ BJP ਦੀ ਕਰਾਂਗੇ ਕਿ BJP ਨੂੰ ਵੋਟ ਨਾ ਪਾਓ। ਪਰ ਜਿਹੜੀ ਪੰਜਾਬ ਦੇ ਵਿੱਚ ਗੱਲ ਕਰ ਰਹੇ ਹਾਂ, ਪੰਜਾਬ 'ਚ ਤੁਸੀਂ ਕਿਹਾ ਬੜੇ ਬੜੇ ਆਗੂ ਜਾ ਰਹੇ ਨੇ, ਪਰ ਲੋਕਾਂ ਨੇ, ਉਹਨਾਂ ਆਗੂਆਂ ਨੇ ਆਪਣੀ ਬਿੱਟੀ ਆਪਲੀਤ ਪੰਜਾਬੀ 'ਚ ਕਹਿ ਦਿਓ ਕਰਨੀ ਹੈ। ਲੋਕਾਂ ਨੇ ਨਕਾਰ ਦੇਣਾ ਜਿਹੜੀ ਵੀ BJP 'ਚ ਸ਼ਾਮਲ ਹੋਣਾ ਜਾਂ BJP ਦੀ ਸਪੋਰਟ ਕਰਨੀ ਹੈ, ਕਿਸੇ ਨੇ ਵੀ ਉਹਨੂੰ ਕਬੂਲਣਾ ਨਹੀਂ। ਪੰਜਾਬ ਦੇ ਲੋਕਾਂ ਨੇ ਬਿਲਕੁਲ ਨਹੀਂ ਕਬੂਲਣਾ। ਸੋ ਇਸ ਕਰਕੇ ਇਹ ਬੇਸ਼ੱਕ ਚਲੇ ਜਾਣ ਪੰਜਾਬ ਦੇ ਲੋਕ। ਬਿਲਕੁਲ, ਮੈਨੂੰ ਅੱਜ ਹੀ ਫੋਨ ਆਇਆ, ਇੱਥੇ ਹੁਸ਼ਿਆਰਪੁਰ ਦੇ ਲਾਗੇ ਮੇਰਾ ਨਗਰ ਹੈ ਤੇ ਉਹਦੇ ਨਾਲ ਹੀ ਇੱਕ ਪਿੰਡ ਦੇ ਵਿੱਚ BJP ਦੇ ਲੋਕ ਪ੍ਰਚਾਰ ਕਰਨ ਗਏ, ਤੇ ਉੱਥੇ ਦੇ ਸਰਪੰਚ ਸਾਹਿਬ ਨੇ ਮੈਨੂੰ ਕਿਹਾ ਕਿ ਇੱਥੇ BJP ਵਾਲੇ ਆਏ ਜੀ, ਅਸੀਂ ਇਹਨਾਂ ਦਾ ਬਾਈਕਾਟ ਕਰਨ ਲੱਗੇ ਹਾਂ। ਸੋ ਤੁਸੀਂ ਵੇਖੋ, ਇਹ ਲੋਕਾਂ ਦੇ ਮਨ 'ਚ ਕਿਤੇ ਨਾ ਕਿਤੇ ਹੈ ਕਿ ਸਾਡਾ 750 ਕਿਸਾਨ ਸ਼ਹੀਦ ਹੋਇਆ, ਤੇ BJP ਪੰਜਾਬ ਵਾਲਿਆਂ ਨੇ ਵੀ ਹਾਂ ਦਾ ਨਾਰਾ ਨਹੀਂ ਮਾਰਿਆ। ਪਰ ਇਹ ਈਵਨ ਇੱਥੇ ਤੱਕ ਕਿ ਵਿਨੀਤ ਜੋਸ਼ੀ ਇਹਨਾਂ ਦਾ ਜਿਹੜਾ ਸਪੋਕਸਮੈਨ ਹੈ, ਉਹ ਬਹਿ ਕੇ ਮੀਡੀਆ ਤੇ ਇਹ ਪ੍ਰਚਾਰ ਕਰਦਾ ਕਿ ਅਸੀਂ ਇਹਨਾਂ ਨੂੰ ਸ਼ਹੀਦ ਹੀ ਨਹੀਂ ਮੰਨਦੇ। ਸੋ ਇਸ ਕਰਕੇ ਇਹ ਲੋਕ ਜਿਹੜੇ BJP ਵਾਲੇ ਆ, ਇਹਨਾਂ ਨੂੰ ਲੋਕਾਂ ਨੇ ਬਿਲਕੁਲ ਨਕਾਰ ਦੇਣਾ, ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਾ, ਕਿਉਂਕਿ ਕਿਸਾਨਾਂ ਨੂੰ ਹੁਣ ਤੱਕ ਸ਼ਹੀਦ ਹੀ ਨਹੀਂ ਮੰਨਦੇ। ਜੀ ਰਾਏ ਸਾਹਿਬ, ਇੱਕ ਲਖੀਮਪੁਰ ਖੀਰੀ ਦੇ ਜਿਹੜੇ ਪੀੜਤ ਨੇ, ਇਸ ਘਟਨਾ ਦੇ ਪੀੜਤ ਨੇ, ਉਹਨਾਂ ਦਾ ਆਮ ਕਰਕੇ ਸ਼ਿਕਵਾ ਰਿਹਾ ਹੈ ਕਿ ਖੇਤੀ ਬਿੱਲ ਜਦੋਂ ਰੱਦ ਹੋ ਜਾਂਦੇ ਨੇ ਤਾਂ ਉਸ ਵਕਤ ਜਿਹੜਾ ਸੀ ਜਿਹੜੇ ਕਿਸਾਨ ਆਗੂ ਨੇ ਜਾਂ ਸੰਯੁਕਤ ਮੋਰਚਾ ਉਹ ਵਾਪਸ ਘਰਾਂ ਨੂੰ ਪਰਤ ਜਾਂਦਾ ਹੈ, ਤਾਂ ਉੱਥੇ ਇਹ ਚਾਹੀਦਾ ਸੀ ਕਿ ਉੱਥੇ ਦਿੱਲੀ ਤੋਂ ਪੰਜਾਬ ਨੂੰ ਪਰਤਣ ਦੀ ਬਜਾਏ ਸਗੋਂ ਯੂਪੀ ਨੂੰ ਜਾਣਾ ਚਾਹੀਦਾ ਸੀ। ਇਸ ਗੱਲ ਦੇ ਨਾਲ ਸਹਿਮਤ ਹੋ ਕਿ ਕਿਤੇ ਨਾ ਕਿਤੇ ਜੇ ਉਸ ਵਕਤ ਪ੍ਰਭਾਵ ਬਣ ਜਾਂਦਾ ਸਰਕਾਰ ਦੇ ਉੱਪਰ, ਤਾਂ ਜਿਹੜਾ ਅੱਜ ਲਖੀਮਪੁਰ ਖੀਰੀ ਦਾ ਮੁੱਖ ਦੋਸ਼ੀ ਹੈ ਆਸ਼ੀਸ਼ ਮਿਸ਼ਰਾ, ਤਾਂ ਉਹਨਾਂ ਦੇ ਉੱਪਰ ਕੋਈ ਨਾ ਕੋਈ ਸਖਤ ਕਾਰਵਾਈ ਹੋਈ ਹੁੰਦੀ? ਨਹੀਂ, ਦੇਖੋ, ਉੱਥੇ ਅਸੀਂ ਯੂਪੀ ਦੇ ਵਿੱਚ ਜਦੋਂ ਜਾਣਾ ਹੈ ਤੇ ਯੂਪੀ 'ਚ ਵੱਡੇ ਆਗੂ ਬੈਠੇ ਨੇ, ਰਕੇਸ਼ ਟਕੈਤ ਜੀ। ਸੋ ਉਹਨਾਂ ਨੇ SKM ਦੀ ਮੀਟਿੰਗ 'ਚ ਕਿਹਾ ਸੀ ਕਿ ਯੂਪੀ ਦੇ ਵਿੱਚ ਸਾਡੀ ਸਰਕਾਰ ਨਾਲ ਗੱਲ ਹੋ ਗਈ ਹੈ ਤੇ ਸਰਕਾਰ ਨੇ ਸਾਨੂੰ ਇਸ ਗੱਲ ਦਾ ਭਰੋਸਾ ਦਵਾ ਦਿੱਤਾ ਹੈ ਕਿ ਅਸੀਂ ਮੁਆਵਜ਼ਾ ਵੀ ਉਹਨਾਂ ਨੂੰ ਬਣਦਾ ਪੂਰਾ ਦੇ ਦਿਆਂਗੇ
ਔਰ ਇਹਦੀ ਜਾਂਚ ਨਿਰਪੱਖ ਤੌਰ ਤੇ ਕਰਾਂਗੇ। ਨਹੀਂ ਤਾਂ ਅਸੀਂ ਯੂਪੀ 'ਚ ਬੈਠੇ ਹਾਂ, ਅਸੀਂ ਤੁਹਾਨੂੰ ਕਾਲ ਦੇਵਾਂਗੇ ਜਦੋਂ ਤੁਸੀਂ ਆਉਣਾ ਹੋਵੇਗਾ, ਸਾਡੀ ਸਪੋਰਟ ਨੂੰ ਆਇਓ। ਸੋ ਜਦੋਂ ਯੂਪੀ ਵਾਲਿਆਂ ਨੇ ਸਾਨੂੰ ਕਹਿ ਦਿੱਤਾ ਹੈ, ਜੋ ਇਸ ਕਰਕੇ ਅਸੀਂ, ਕਿਉਂਕਿ ਯੂਪੀ ਦਾ ਮਸਲਾ ਹੈ ਤੇ ਯੂਪੀ ਦੇ ਆਗੂਆਂ ਨੂੰ ਨਾਲ ਲੈ ਕੇ ਚੱਲਾਂਗੇ ਨਾ, ਸੋ ਇਸ ਕਰਕੇ ਉਹ ਬਿਲਕੁਲ ਇਹ ਜਿਹੜੀ ਗੱਲ ਹੈ ਕੋਈ ਕਾਹਲ ਵਾਲੀ ਗੱਲ ਨਹੀਂ ਸੀ। ਪਰ ਇਹ ਜ਼ਰੂਰ ਹੈ ਕਿ ਸਰਕਾਰ ਵਾਅਦਾ ਖਿਲਾਫੀ ਕਰਦੀ ਹੈ। ਸਰਕਾਰ ਨੇ ਉਹਨਾਂ ਨਾਲ ਵੀ ਗੱਲ ਕੀਤੀ, ਟਕੈਤ ਸਾਹਿਬ ਨਾਲ ਵੀ, ਅਸੀਂ ਬਿਲਕੁਲ ਇਹਦੀ ਨਿਆਇਕ ਜਾਂਚ ਵਧੀਆ ਤਰੀਕੇ ਨਾਲ ਕਰਾਵਾਂਗੇ। ਪਰ ਜਿਹੜੇ ਹਰਿਆਣੇ ਵਾਲੇ ਪਰਚੇ ਵੀ ਰੱਦ ਹੋਣਗੇ, ਮੁਆਵਜ਼ਾ ਵੀ ਮਿਲੇਗਾ। ਉਹ ਸਾਰੀਆਂ ਗੱਲਾਂ ਤੋਂ ਸਰਕਾਰ ਪਿੱਛੇ ਹਟ ਗਈ, ਕੇਂਦਰ ਸਰਕਾਰ ਖੁਦ ਪਿੱਛੇ ਹਟ ਗਈ। ਇਹ ਮੋਦੀ ਦਾ ਇਹ ਚਰਿੱਤਰ ਹੈ, ਉਹਦੀ ਬੀਜੇਪੀ ਪਾਰਟੀ ਦਾ ਇਹ ਚਰਿੱਤਰ ਹੈ ਕਿ ਉਹ ਹਮੇਸ਼ਾ ਲੋਕਾਂ ਨਾਲ ਗੱਲਾਂ ਕਰਕੇ ਫਿਰ ਤੋਂ ਮੁੱਕਰ ਜਾਂਦੇ ਨੇ, ਪਿੱਛੇ ਚਲੇ ਜਾਂਦੇ ਨੇ। ਬਿਲਕੁਲ ਇਹ ਵਿਸ਼ਵਾਸਘਾਤੀ ਨੇ, ਵਿਸ਼ਵਾਸਘਾਤ ਕਰਦੇ ਨੇ। ਤਾਂ ਹੁਣ ਇਹਨਾਂ ਨੇ ਇਸੇ ਕਰਕੇ 31 ਤਰੀਕ ਨੂੰ ਜਿਹੜਾ ਵਿਸ਼ਵਾਸਘਾਤ ਦਿਵਸ ਮਨਾਇਆ ਸੀ ਕਿ ਆਪਣੀ ਸਾਰੀ ਗੱਲ ਤੋਂ ਪਿੱਛੇ ਹਟ ਗਏ ਨੇ। ਸੋ ਇਸ ਕਰਕੇ ਪਹਿਲਾਂ ਅਸੀਂ ਤਾਂ ਜਿਹੜੀ ਸਮੇਂ ਦੀ ਸਰਕਾਰ ਹੁੰਦੀ ਉਹ ਤੇ ਵਿਸ਼ਵਾਸ ਕਰਨਾ ਬਣਦਾ ਜਨਤਾ ਦਾ। ਅਸੀਂ ਤਾਂ ਆਪਣੀਆਂ ਕੋਰਟਾਂ ਤੇ ਵੀ ਵਿਸ਼ਵਾਸ ਕਰਦੇ ਹਾਂ। ਪਰ ਆਹ ਦੇਖ ਲਓ ਤੁਹਾਡੇ ਸਾਹਮਣੇ ਹੁਣ ਕੀ ਹੋਇਆ ਕਿ ਕੋਰਟ ਨੇ ਉਹ ਜਿਹਨੇ 5 ਬੰਦੇ ਕੁਚਲ ਦਿੱਤੇ ਉਹਨੂੰ ਜ਼ਮਾਨਤ ਦੇ ਦਿੱਤੀ। ਤੇ ਇੱਥੇ ਜਿਹੜੇ ਬੰਦੀ ਸਿੰਘ ਹੋਏ ਨੇ, ਇੰਨੇ ਚਿਰਾਂ ਦੇ ਬੰਦੀ ਨੇ ਜਿਨ੍ਹਾਂ ਦਾ ਕੋਈ ਦੋਸ਼ ਵੀ ਸਿੱਧ ਨਹੀਂ ਹੋ ਸਕਿਆ, ਉਹਨਾਂ ਨੂੰ ਸਰਕਾਰ ਨਹੀਂ ਛੱਡ ਰਹੀ, ਉੱਥੇ ਸੁਪਰੀਮ ਕੋਰਟ ਚੁੱਪ ਬੈਠੀ ਹੈ। ਸੋ ਇਹ ਕਿਤੇ ਨਾ ਕਿਤੇ ਜਿਹੜੀਆਂ ਅਦਾਲਤਾਂ ਸਾਡੀਆਂ ਉਹ ਵੀ ਦਬਾਅ ਹੇਠ ਕੰਮ ਕਰ ਰਹੀਆਂ। ਸੋ ਉਹ ਲੋਕਾਂ ਦਾ ਹੌਲੀ ਹੌਲੀ ਜਿਹੜਾ ਨਿਆਂ ਪਾਲਿਕਾ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ, ਇਹ ਵੀ ਗੱਲ ਸੋਚਣ ਦੀ ਹੈ। ਔਰ ਉਹ ਜਿਹੜੇ ਲੋਕ ਸ਼ਹੀਦ ਹੋਏ ਨੇ, ਅੱਜ ਵੀ ਐਸਕੇਐਮ ਉਹਨਾਂ ਦੇ ਨਾਲ ਖੜਾ। ਬਿਲਕੁਲ ਅਸੀਂ ਉਹਦੇ ਤਰ੍ਹਾਂ ਦੀਵਾਰ ਤਰ੍ਹਾਂ ਖੜੇ ਹਾਂ। ਆਹ 10 ਦਿਨ ਦਾ ਖੇਲ ਹੈ ਵੋਟਾਂ ਦਾ, ਅਸੀਂ ਵੱਡੀ ਕਾਲ ਦੇਵਾਂਗੇ ਕੋਈ, ਸਾਰੇ ਫਿਰ ਮੁੜ ਕੇ ਇਕੱਠੇ ਹੋ ਕੇ ਇੱਕ ਹਮਲਾ ਮਾਰਾਂਗੇ, ਇਹਨੂੰ ਘੇਰਾਂਗੇ ਜਿਹੜੀ ਕੇਂਦਰ ਸਰਕਾਰ ਹੈ। ਰਾਏ ਸਾਹਿਬ, ਇੱਕ ਵੱਡਾ ਸਵਾਲ ਹੈ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਕਿ ਆਮ ਕਰਕੇ ਜਿਹੜਾ ਪੰਜਾਬ ਦੇ ਲੋਕ ਸ਼ਿਕਵਾ ਕਰਦੇ ਆ ਕਿ ਜਿਹੜੀ 32 ਜਥੇਬੰਦੀਆਂ ਜਿਹੜੀਆਂ 32 ਜਥੇਬੰਦੀਆਂ ਦੇ ਵਿੱਚੋਂ 22 ਜਥੇਬੰਦੀਆਂ ਨਿਕਲ ਕੇ ਜਿਹੜਾ ਆਪਣਾ ਵੱਖਰਾ ਫਰੰਟ, ਰਾਜਸੀ ਫਰੰਟ ਤਿਆਰ ਕਰ ਲੈਂਦੀਆਂ ਨੇ। ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਗਲਤੀ ਮੰਨਦੇ ਹੋ ਕਿ ਗਲਤੀ ਹੋਈ ਉਹਨਾਂ ਦੇ ਕੋਲੋਂ, ਕਾਹਲ ਦੇ ਨਾਲ ਲਿਆ ਗਿਆ ਫੈਸਲਾ ਇਹ? ਦੇਖੋ ਇੱਕ ਗੱਲ ਹੈ, ਇਹ ਤਾਂ ਉਹ ਰਾਜਾ ਸਾਹਿਬ ਦੱਸਣਗੇ ਜਾਂ ਉਹਨਾਂ ਦੇ ਸਾਥੀ। 22 ਜਥੇਬੰਦੀਆਂ ਗਿਣ ਦਿੱਤੀਆਂ। ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ 5 ਜਾਂ 6 ਜਥੇਬੰਦੀਆਂ ਨੇ ਜਿਨ੍ਹਾਂ ਨੇ ਆਪਣੇ ਕੈਂਡੀਡੇਟ ਖੜੇ ਕੀਤੇ ਨੇ ਜਾਂ ਉਹ ਆਪ ਖੜੇ ਹੋਏ ਨੇ। ਬਾਕੀ ਜਥੇਬੰਦੀਆਂ ਨੇ ਕਿਸੇ ਨੇ ਨਾ ਤਾਂ ਕੈਂਡੀਡੇਟ ਖੜੇ ਕੀਤੇ ਨੇ ਤੇ ਨਾ ਆਪ ਕੋਈ ਖੜਾ ਹੋਇਆ। ਸੋ ਇਸ ਕਰਕੇ ਇਹ ਗੱਲ ਕਲੀਅਰ ਕੱਟ ਹੈ ਕਿ ਇਹ ਜਿਹੜੀ ਗੱਲ ਬਾਈਆਂ ਨੂੰ ਕਹਿ ਦੇਣਾ, ਉਹ ਜਿਹੜੀਆਂ 5-6 ਜਥੇਬੰਦੀਆਂ ਇਲੈਕਸ਼ਨ ਲੜ ਰਹੀਆਂ ਨੇ ਉਹ ਦੱਸਣਗੀਆਂ, ਦਾ ਜਵਾਬ ਤਾਂ ਦੇਣਗੀਆਂ ਵੀ ਉਹਨਾਂ ਨੇ ਕਾਲ ਕੀਤੀ ਜਾਂ ਨਹੀਂ ਕੀਤੀ। ਮੈਂ ਤੇ ਬਹੁਤ ਵਾਰ ਕਿਹਾ ਕਿ ਸਾਡੀ ਜਥੇਬੰਦੀ ਨੇ, ਮੈਂ ਤਾਂ ਸਟੇਜਾਂ ਤੋਂ ਦਿੱਲੀ ਪਹਿਲਾਂ ਵੀ ਅੰਦੋਲਨ 'ਚ ਕਹਿੰਦਾ ਰਿਹਾ ਕਿ ਅਸੀਂ ਨਹੀਂ ਕਦੇ ਇਲੈਕਸ਼ਨ ਲੜਾਂਗੇ, ਨਾ ਇਲੈਕਸ਼ਨ ਜਾਵਾਂਗੇ। ਸਾਡੀ ਜਥੇਬੰਦੀ ਅੱਜ ਵੀ ਕਿਸੇ ਇਲੈਕਸ਼ਨ ਨਾ ਸਾਡਾ ਕੋਈ ਕੈਂਡੀਡੇਟ ਹੈ, ਨਾ ਕਿਸੇ ਦੀ ਸਿਫਾਰਿਸ਼ ਕੀਤੀ ਹੈ। ਔਰ ਨਾ ਹੀ ਅਸੀਂ ਲੋਕਾਂ ਨੂੰ ਕਿਹਾ ਵੀ ਕਿਸੇ ਨੂੰ ਵੋਟ ਪਾਓ ਜਾਂ ਨਾ ਪਾਓ, ਉਹਨਾਂ ਨੂੰ ਕਿਹਾ ਆਪਣੇ ਮਤ ਦੇ ਮੁਤਾਬਕ ਮਤਦਾਨ ਕਰੋ। ਸੋ ਇਸ ਕਰਕੇ ਇਹ ਮਤ ਦਾ ਦਾਨ ਹੁੰਦਾ ਹੈ, ਉਹ ਆਪਣੇ ਆਪਣੇ ਮੁਤਾਬਕ ਹਰ ਇੱਕ ਬੰਦਾ ਕਰੇ। ਸੋ ਅਸੀਂ ਕਿਸੇ ਨੂੰ ਨਹੀਂ ਫੋਰਸ ਕਰਦੇ ਵੀ ਤੁਸੀਂ ਕਿਤੇ ਵੋਟ ਪਾਓ ਜਾਂ ਨਾ ਪਾਓ। ਸੋ ਉਹ ਜਥੇਬੰਦੀਆਂ ਜਵਾਬ ਦੇਣ ਸਕਦੀਆਂ ਜਿਨ੍ਹਾਂ ਨੇ ਇਲੈਕਸ਼ਨ 'ਚ ਉਤਰੀਆਂ ਨੇ, ਜਿਨ੍ਹਾਂ ਨੇ ਖੁਦ ਇਲੈਕਸ਼ਨ ਲੜੀ ਹੈ। ਜ਼ਿਆਦਾਤਰ ਤਾਂ ਉਹੀ ਜਵਾਬ ਦੇ ਸਕਦੇ ਨੇ ਜੀ। ਰਾਏ ਸਾਹਿਬ, ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ ਕਦੋਂ ਬੁਲਾਈ ਜਾ ਸਕਦੀ ਹੈ ਜਿਸ ਨਾਲ ਸਰਕਾਰ ਦੇ ਉੱਪਰ ਦਬਾਅ ਬਣਾਇਆ ਜਾ ਸਕੇ, ਅਗਲੀ ਭਵਿੱਖ ਦੀ ਰਣਨੀਤੀ ਉਲੀਕੀ ਜਾ ਸਕੇ? ਦੇਖੋ ਵੈਸੇ ਤਾਂ ਇਹ ਪ੍ਰੋਗਰਾਮ ਸੀਗਾ ਕਿ ਆਪਾਂ ਜਿਹੜੀ ਇਲੈਕਸ਼ਨ ਲੰਘ ਜੂਗੀ ਉਸ ਤੋਂ ਬਾਅਦ ਵੱਡੀ ਮੀਟਿੰਗ ਬੁਲਾਵਾਂਗੇ ਸਾਰੇ ਐਸਕੇਐਮ ਦੀ। ਪਰ ਆਹ ਜਿਹੜਾ ਹੁਣ ਆਸ਼ੀਸ਼ ਮਿਸਰਾ ਦੀ ਜ਼ਮਾਨਤ ਹੋਣੀ, ਇਹਦੇ ਬਾਰੇ ਵੀ ਹੁਣ ਅਸੀਂ ਵਿਚਾਰ ਕਰਾਂਗੇ। ਹੁਣ ਅੱਜ ਹੀ ਖਬਰ ਆਈ ਹੈ ਇਹ। ਸੋ ਅਸੀਂ ਹੁਣੇ ਹੀ ਸ਼ਾਮ ਨੂੰ ਰਾਬਤਾ ਕਾਇਮ ਕਰਕੇ ਉਸ ਵਿੱਚ ਹੀ ਇਹਦੇ ਬਾਰੇ ਕੀ ਕਰਨਾ ਹੈ, ਕਿਉਂਕਿ 20 ਤਰੀਕ ਨੂੰ ਵੋਟਾਂ ਨੇ। 20 ਤੋਂ ਬਾਅਦ ਦੀ ਕੋਈ ਵੱਡੀ ਕਾਲ ਦੇਣੀ ਹੈ ਤੇ ਬਾਅਦ ਮੀਟਿੰਗ ਰੱਖਣੀ ਹੈ ਜਾਂ ਪਹਿਲਾਂ ਰੱਖਣੀ ਹੈ, ਉਹ ਐਸਕੇਐਮ ਦੇ ਵਿੱਚ ਚਰਚਾ ਕਰਕੇ ਕੋਈ ਮੀਟਿੰਗ ਫਿਰ ਜਲਦ ਬੁਲਾਵਾਂਗੇ। ਇਹਨਾਂ ਦੇ ਬਾਰੇ ਵੀ ਕੋਈ ਕਾਲ ਵੱਡੀ ਦੇਣੀ ਬਣਦੀ। ਭਾਈ ਸਾਹਿਬ, ਇਸ ਵੇਲੇ ਦੀ ਵੱਡੀ ਖਬਰ ਹੈ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਜਿਹੜਾ ਇਲਾਹਾਬਾਦ ਦੇ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ, ਤੇ ਇਸ ਦੇ ਬਾਰੇ ਮੈਂ ਤੁਹਾਡਾ ਰਿਐਕਸ਼ਨ ਜਾਣਨਾ ਚਾਹੁੰਦਾ ਕਿ ਤੁਹਾਡਾ ਰਿਐਕਸ਼ਨ ਕੀ ਹੈ? ਦੇਖੋ ਮੈਂ ਵੀਰ ਜੀ ਇੱਥੇ ਤਾਂ ਇਹੀ ਰਿਐਕਸ਼ਨ ਦੇਵਾਂਗਾ ਕਿ ਇਹ ਜਿਹੜੀ ਭਾਰਤ ਸਰਕਾਰ ਦੀ ਮਿਲੀ ਭੁਗਤ ਨਾਲ ਇਹ ਸਾਰਾ ਕੁਝ ਹੋ ਰਿਹਾ, ਕਿਉਂਕਿ ਅਸੀਂ ਉਦੋਂ ਹੀ ਡਿਮਾਂਡ ਕੀਤੀ ਸੀ ਕਿ ਜਿਹੜਾ ਅਜੇ ਮਿਸ਼ਰਾ ਟਹਿਣੀ ਹੈ ਉਹਦੀ ਬਰਖਾਸਤਗੀ ਹੋਣੀ ਚਾਹੀਦੀ ਆ, ਉਹਨੂੰ ਅਹੁਦੇ ਤੋਂ ਲਾਇਆ ਜਾਵੇ। ਨਹੀਂ ਤਾਂ ਉਹਦੇ ਦਬਾਅ ਹੇਠ ਹੀ ਇਹ ਜਿਹੜੀ ਇਨਕੁਆਇਰੀ ਵੀ ਉਹਦੇ ਦਬਾਅ ਹੇਠ ਹੋਏਗੀ। ਪੁਲਿਸ ਵੀ ਜਿਹੜੀ ਜਾਂਚ ਹੈ ਉਹ ਵਧੀਆ ਨਹੀਂ ਕਰ ਸਕੇਗੀ ਔਰ ਕੋਰਟ 'ਚ ਪੁਲਿਸ ਪੱਖ ਨਹੀਂ ਰੱਖ ਸਕੇਗੀ। ਇਹ ਜਦੋਂ ਜ਼ਮਾਨਤ ਹੁੰਦੀ ਹੈ ਉਦੋਂ ਪੁਲਿਸ ਨੇ ਪੱਖ ਰੱਖਣਾ ਹੁੰਦਾ ਮੁਲਜ਼ਮ ਦੇ ਖਿਲਾਫ, ਤੇ ਜਿਨ੍ਹਾਂ ਦੇ ਨਾਲ ਬੇਇਨਸਾਫੀ ਹੋਈ ਆ ਉਹਨਾਂ ਦੇ ਪੱਖ 'ਚ ਮਦਈ ਧਿਰ ਦੇ ਜੀ। ਇਸ ਕਰਕੇ ਉਹਦੀ ਜ਼ਮਾਨਤ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਪੂਰੀ ਦੋਸ਼ੀ ਭਾਰਤ ਸਰਕਾਰ ਹੈ, ਮੋਦੀ ਸਰਕਾਰ ਹੈ, ਉਹਨਾਂ ਦੀ ਮਿਲੀ ਭੁਗਤ ਨਾਲ ਹੈ। ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਸੁਪਰੀਮ ਕੋਰਟ ਵੀ
ਕਿਤੇ ਨਾ ਕਿਤੇ ਦਬਾਅ ਹੇਠ ਕੰਮ ਕਰ ਰਹੀ ਹੈ। ਤੇ ਫਿਰ ਜਿਹੜੀ ਇਲਾਹਾਬਾਦ ਕੋਰਟ ਨੇ ਜ਼ਮਾਨਤ ਦਿੱਤੀ ਹੈ, ਇਹ ਵੀ ਦਬਾਅ ਹੇਠ ਹੀ ਸਾਰਾ ਕੁਝ ਹੋ ਰਿਹਾ। ਇਹ ਤੋਂ ਇਹ ਲੱਗਦਾ ਕਿ ਸਾਡੇ ਦੇਸ਼ ਦੇ ਲੋਕਾਂ ਦਾ ਹੌਲੀ ਹੌਲੀ ਆਪਣੀ ਨਿਆਂ ਪ੍ਰਕਿਰਿਆ ਤੋਂ ਵਿਸ਼ਵਾਸ ਜਿਹੜਾ ਉੱਠਦਾ ਜਾ ਰਿਹਾ ਹੈ, ਕਿਉਂਕਿ ਉਹਨਾਂ ਨੂੰ ਜਿਹੜਾ ਨਿਆਂ ਉਹ ਨਹੀਂ ਮਿਲ ਪਾਉਂਦਾ। ਜਿਵੇਂ ਕਿ ਹੁਣ ਇਹਦੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਹੋਣੀ ਔਰ ਅਜੇ ਮਿਸ਼ਰਾ ਟਹਿਣੀ ਨੂੰ ਹੁਣ ਤੱਕ ਨਹੀਂ ਬਰਖਾਸਤ ਨਹੀਂ ਕਰਨਾ। 120 ਦਾ ਦੋਸ਼ੀ ਹੋਵੇ ਤੇ ਉਹਦੇ ਤੇ ਵੀ ਅਦਾਲਤ ਦਾ ਕੋਈ ਆਰਡਰ ਨਹੀਂ। ਅਦਾਲਤ ਨੂੰ ਪਹਿਲਾਂ ਤਾਂ ਇਹ ਚਾਹੀਦਾ ਹੈ ਕਿ ਜਿੰਨਾ ਚਿਰ ਸਾਰੇ ਦੋਸ਼ੀ ਆ ਨਹੀਂ ਜਾਂਦੇ ਉਹਦੀ ਜ਼ਮਾਨਤ ਹੋਣੀ ਨਹੀਂ ਚਾਹੀਦੀ। ਉਹਦਾ ਹੀ ਖਾਸ ਕਰ ਬਾਪ ਹੈ। ਸੋ ਇਸ ਕਰਕੇ ਇਹ ਕਿਤੇ ਨਾ ਕਿਤੇ ਸਰਕਾਰ ਦੀ ਮਿਲੀ ਭੁਗਤ ਹੈ, ਉਹਦੇ ਦਬਾਅ ਹੇਠ ਹੀ ਕੰਮ ਚੱਲ ਰਿਹਾ। ਜਿਹੜੀ ਭਾਰਤ ਸਰਕਾਰ ਹੈ, ਮੋਦੀ ਸਰਕਾਰ ਤੇ ਬੀਜੇਪੀ ਸਰਕਾਰ, ਇਹਦੇ ਦਬਾਅ ਹੇਠ ਕੰਮ ਚੱਲ ਰਿਹਾ ਜੀ। ਰਾਏ ਸਾਹਿਬ, ਚੋਣਾਂ ਦੇ ਦਿਨ ਨਜ਼ਦੀਕ ਨੇ, ਚੋਣਾਂ ਦਾ ਜਲਦੀ ਚੋਣਾਂ ਹੋਣ ਜਾ ਰਹੀਆਂ ਨੇ। ਕੀ ਤੁਹਾਡੀ ਕਿਸੇ ਕਿਸਾਨ ਆਗੂ ਦੇ ਨਾਲ ਗੱਲਬਾਤ ਹੋਈ? ਅਗਲੀ ਰਣਨੀਤੀ ਕਿਸ ਤਰ੍ਹਾਂ ਦੀ ਹੋਏਗੀ? ਕਿ ਜਿਹੜਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਵੀ ਬੀਜੇਪੀ ਦੇ ਵੱਲੋਂ ਵੱਡੇ ਧਮਾਕੇ ਕੀਤੇ ਜਾ ਰਹੇ ਆ, ਤੁਸੀਂ ਇਹਨਾਂ ਦਾ ਵਿਰੋਧ ਕਰ ਰਹੇ ਹੋ ਜਾਂ ਕਿਹੜੇ ਮਸਲਿਆਂ ਨੂੰ ਲੈ ਕੇ ਕੋਈ ਗੱਲਬਾਤ ਹੋਈ ਕਿਸੇ ਕਿਸਾਨ ਆਗੂ ਦੇ ਨਾਲ? ਦੇਖੋ, ਇਹ ਆਲਰੇਡੀ ਅਸੀਂ ਹੁਣ ਮੀਟਿੰਗ ਬੁਲਾਵਾਂਗੇ, ਕਿਉਂਕਿ ਜਿਹੜਾ ਯੂਪੀ ਉੱਤਰਾਖੰਡ ਉਹ ਤਾਂ ਮਿਸ਼ਨ, ਅਸੀਂ ਯੂਪੀ ਮਿਸ਼ਨ ਦੀ ਤਾਂ ਗੱਲ ਕਰਦੇ ਹੀ ਹਾਂ ਕਿ ਉੱਥੇ ਜਿਹੜਾ ਪ੍ਰਚਾਰ ਇਹਨਾਂ ਦੇ ਖਿਲਾਫ ਬੀਜੇਪੀ ਦੀ ਕਰਾਂਗੇ ਕਿ ਬੀਜੇਪੀ ਨੂੰ ਵੋਟ ਨਾ ਪਾਓ। ਪਰ ਜਿਹੜੀ ਪੰਜਾਬ ਦੇ ਵਿੱਚ ਗੱਲ ਕਰ ਰਹੇ ਹਾਂ, ਪੰਜਾਬ 'ਚ ਤੁਸੀਂ ਕਿਹਾ ਬੜੇ ਬੜੇ ਆਗੂ ਜਾ ਰਹੇ ਨੇ, ਪਰ ਲੋਕਾਂ ਨੇ, ਉਹਨਾਂ ਆਗੂਆਂ ਨੇ ਆਪਣੀ ਬਿੱਟੀ ਆਪਲੀਤ ਪੰਜਾਬੀ 'ਚ ਕਹਿ ਦਿਓ ਕਰਨੀ ਹੈ। ਲੋਕਾਂ ਨੇ ਨਕਾਰ ਦੇਣਾ ਜਿਹੜੀ ਵੀ ਬੀਜੇਪੀ 'ਚ ਸ਼ਾਮਲ ਹੋਣਾ ਜਾਂ ਬੀਜੇਪੀ ਦੀ ਸਪੋਰਟ ਕਰਨੀ ਹੈ। ਕਿਸੇ ਨੇ ਵੀ ਉਹਨੂੰ ਕਬੂਲਣਾ ਨਹੀਂ, ਪੰਜਾਬ ਦੇ ਲੋਕਾਂ ਨੇ ਬਿਲਕੁਲ ਨਹੀਂ ਕਬੂਲਣਾ। ਸੋ ਇਸ ਕਰਕੇ ਇਹ ਬੇਸ਼ੱਕ ਚਲੇ ਜਾਣ ਪੰਜਾਬ ਦੇ ਲੋਕ। ਬਿਲਕੁਲ, ਮੈਨੂੰ ਅੱਜ ਹੀ ਫੋਨ ਆਇਆ, ਇੱਥੇ ਹੁਸ਼ਿਆਰਪੁਰ ਦੇ ਲਾਗੇ ਮੇਰਾ ਨਗਰ ਹੈ ਤੇ ਉਹਦੇ ਨਾਲ ਹੀ ਇੱਕ ਪਿੰਡ ਦੇ ਵਿੱਚ ਬੀਜੇਪੀ ਦੇ ਲੋਕ ਪ੍ਰਚਾਰ ਕਰਨ ਗਏ, ਤਾਂ ਉੱਥੇ ਦੇ ਸਰਪੰਚ ਸਾਹਿਬ ਨੇ ਮੈਨੂੰ ਕਿਹਾ ਕਿ ਇੱਥੇ ਬੀਜੇਪੀ ਵਾਲੇ ਆਏ ਜੀ, ਅਸੀਂ ਇਹਨਾਂ ਦਾ ਬਾਈਕਾਟ ਕਰਨ ਲੱਗੇ ਹਾਂ। ਸੋ ਤੁਸੀਂ ਵੇਖੋ, ਇਹ ਲੋਕਾਂ ਦੇ ਮਨ 'ਚ ਕਿਤੇ ਨਾ ਕਿਤੇ ਹੈ ਕਿ ਸਾਡਾ 750 ਕਿਸਾਨ ਸ਼ਹੀਦ ਹੋਇਆ ਤੇ ਬੀਜੇਪੀ ਪੰਜਾਬ ਵਾਲਿਆਂ ਨੇ ਵੀ ਹਾਂ ਦਾ ਨਾਰਾ ਨਹੀਂ ਮਾਰਿਆ। ਪਰ ਇਹ ਈਵਨ ਇੱਥੇ ਤੱਕ ਕਿ ਵਿਨੀਤ ਜੋਸ਼ੀ ਇਹਨਾਂ ਦਾ ਜਿਹੜਾ ਸਪੋਕਸਮੈਨ ਹੈ, ਉਹ ਬਹਿ ਕੇ ਮੀਡੀਆ ਤੇ ਇਹ ਪ੍ਰਚਾਰ ਕਰਦਾ ਕਿ ਅਸੀਂ ਇਹਨਾਂ ਨੂੰ ਸ਼ਹੀਦ ਹੀ ਨਹੀਂ ਮੰਨਦੇ। ਸੋ ਇਸ ਕਰਕੇ ਇਹ ਲੋਕ ਜਿਹੜੇ ਬੀਜੇਪੀ ਵਾਲੇ ਆ, ਇਹਨਾਂ ਨੂੰ ਲੋਕਾਂ ਨੇ ਬਿਲਕੁਲ ਨਕਾਰ ਦੇਣਾ, ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਾ, ਕਿਉਂਕਿ ਕਿਸਾਨਾਂ ਨੂੰ ਹੁਣ ਤੱਕ ਸ਼ਹੀਦ ਹੀ ਨਹੀਂ ਮੰਨਦੇ। ਜੀ ਰਾਏ ਸਾਹਿਬ, ਇੱਕ ਲਖੀਮਪੁਰ ਖੀਰੀ ਦੇ ਜਿਹੜੇ ਪੀੜਤ ਨੇ, ਇਸ ਘਟਨਾ ਦੇ ਪੀੜਤ ਨੇ, ਉਹਨਾਂ ਦਾ ਆਮ ਕਰਕੇ ਸ਼ਿਕਵਾ ਰਿਹਾ ਹੈ ਕਿ ਖੇਤੀ ਬਿੱਲ ਜਦੋਂ ਰੱਦ ਹੋ ਜਾਂਦੇ ਨੇ ਤਾਂ ਉਸ ਵਕਤ ਜਿਹੜਾ ਸੀ ਜਿਹੜੇ ਕਿਸਾਨ ਆਗੂ ਨੇ ਜਾਂ ਸੰਯੁਕਤ ਮੋਰਚਾ ਉਹ ਵਾਪਸ ਘਰਾਂ ਨੂੰ ਪਰਤ ਜਾਂਦਾ ਹੈ। ਤਾਂ ਉੱਥੇ ਇਹ ਚਾਹੀਦਾ ਸੀ ਕਿ ਉੱਥੇ ਦਿੱਲੀ ਤੋਂ ਪੰਜਾਬ ਨੂੰ ਪਰਤਣ ਦੀ ਬਜਾਏ ਸਗੋਂ ਯੂਪੀ ਨੂੰ ਜਾਣਾ ਚਾਹੀਦਾ ਸੀ। ਇਸ ਗੱਲ ਦੇ ਨਾਲ ਸਹਿਮਤ ਹੋ ਕਿ ਕਿਤੇ ਨਾ ਕਿਤੇ ਜੇ ਉਸ ਵਕਤ ਪ੍ਰਭਾਵ ਬਣ ਜਾਂਦਾ ਸਰਕਾਰ ਦੇ ਉੱਪਰ, ਤਾਂ ਜਿਹੜਾ ਅੱਜ ਲਖੀਮਪੁਰ ਖੀਰੀ ਦਾ ਮੁੱਖ ਦੋਸ਼ੀ ਹੈ ਆਸ਼ੀਸ਼ ਮਿਸ਼ਰਾ, ਤਾਂ ਉਹਨਾਂ ਦੇ ਉੱਪਰ ਕੋਈ ਨਾ ਕੋਈ ਸਖਤ ਕਾਰਵਾਈ ਹੋਈ ਹੁੰਦੀ? ਨਹੀਂ, ਦੇਖੋ, ਉੱਥੇ ਅਸੀਂ ਯੂਪੀ ਦੇ ਵਿੱਚ ਜਦੋਂ ਜਾਣਾ ਹੈ ਤੇ ਯੂਪੀ 'ਚ ਵੱਡੇ ਆਗੂ ਬੈਠੇ ਨੇ, ਰਕੇਸ਼ ਟਕੈਤ ਜੀ। ਸੋ ਉਹਨਾਂ ਨੇ ਐਸਕੇਐਮ ਦੀ ਮੀਟਿੰਗ 'ਚ ਕਿਹਾ ਸੀ ਕਿ ਯੂਪੀ ਦੇ ਵਿੱਚ ਸਾਡੀ ਸਰਕਾਰ ਨਾਲ ਗੱਲ ਹੋ ਗਈ ਹੈ ਤੇ ਸਰਕਾਰ ਨੇ ਸਾਨੂੰ ਇਸ ਗੱਲ ਦਾ ਭਰੋਸਾ ਦਵਾ ਦਿੱਤਾ ਹੈ ਕਿ ਅਸੀਂ ਮੁਆਵਜ਼ਾ ਵੀ ਉਹਨਾਂ ਨੂੰ ਬਣਦਾ ਪੂਰਾ ਦੇ ਦਿਆਂਗੇ ਔਰ ਇਹਦੀ ਜਾਂਚ ਨਿਰਪੱਖ ਤੌਰ ਤੇ ਕਰਾਂਗੇ। ਨਹੀਂ ਤਾਂ ਅਸੀਂ ਯੂਪੀ 'ਚ ਬੈਠੇ ਹਾਂ, ਅਸੀਂ ਤੁਹਾਨੂੰ ਕਾਲ ਦੇਵਾਂਗੇ ਜਦੋਂ ਤੁਸੀਂ ਆਉਣਾ ਹੋਵੇਗਾ, ਸਾਡੀ ਸਪੋਰਟ ਨੂੰ ਆਇਓ। ਸੋ ਜਦੋਂ ਯੂਪੀ ਵਾਲਿਆਂ ਨੇ ਸਾਨੂੰ ਕਹਿ ਦਿੱਤਾ, ਜੋ ਇਸ ਕਰਕੇ ਅਸੀਂ, ਕਿਉਂਕਿ ਯੂਪੀ ਦਾ ਮਸਲਾ ਹੈ ਤੇ ਯੂਪੀ ਦੇ ਆਗੂਆਂ ਨੂੰ ਨਾਲ ਲੈ ਕੇ ਚੱਲਾਂਗੇ ਨਾ, ਸੋ ਇਸ ਕਰਕੇ ਉਹ ਬਿਲਕੁਲ ਇਹ ਜਿਹੜੀ ਗੱਲ ਹੈ ਕੋਈ ਕਾਹਲ ਵਾਲੀ ਗੱਲ ਨਹੀਂ ਸੀ। ਪਰ ਇਹ ਜ਼ਰੂਰ ਹੈ ਕਿ ਸਰਕਾਰ ਵਾਅਦਾ ਖਿਲਾਫੀ ਕਰਦੀ ਹੈ। ਸਰਕਾਰ ਨੇ ਉਹਨਾਂ ਨਾਲ ਵੀ ਗੱਲ ਕੀਤੀ, ਟਕੈਤ ਸਾਹਿਬ ਨਾਲ ਵੀ, ਅਸੀਂ ਬਿਲਕੁਲ ਇਹਦੀ ਨਿਆਇਕ ਜਾਂਚ ਵਧੀਆ ਤਰੀਕੇ ਨਾਲ ਕਰਾਵਾਂਗੇ। ਪਰ ਜਿਹੜੇ ਹਰਿਆਣੇ ਵਾਲੇ ਪਰਚੇ ਵੀ ਰੱਦ ਹੋਣਗੇ, ਮੁਆਵਜ਼ਾ ਵੀ ਮਿਲੇਗਾ। ਉਹ ਸਾਰੀਆਂ ਗੱਲਾਂ ਤੋਂ ਸਰਕਾਰ ਪਿੱਛੇ ਹਟ ਗਈ, ਕੇਂਦਰ ਸਰਕਾਰ ਖੁਦ ਪਿੱਛੇ ਹਟ ਗਈ। ਇਹ ਮੋਦੀ ਦਾ ਇਹ ਚਰਿੱਤਰ ਹੈ, ਉਹਦੀ ਬੀਜੇਪੀ ਪਾਰਟੀ ਦਾ ਇਹ ਚਰਿੱਤਰ ਹੈ ਕਿ ਉਹ ਹਮੇਸ਼ਾ ਲੋਕਾਂ ਨਾਲ ਗੱਲਾਂ ਕਰਕੇ ਫਿਰ ਤੋਂ ਮੁੱਕਰ ਜਾਂਦੇ ਨੇ, ਪਿੱਛੇ ਚਲੇ ਜਾਂਦੇ ਨੇ। ਬਿਲਕੁਲ ਇਹ ਵਿਸ਼ਵਾਸਘਾਤੀ ਨੇ, ਵਿਸ਼ਵਾਸਘਾਤ ਕਰਦੇ ਨੇ। ਤਾਂ ਹੁਣ ਇਹਨਾਂ ਨੇ ਇਸੇ ਕਰਕੇ 31 ਤਰੀਕ ਨੂੰ ਜਿਹੜਾ ਵਿਸ਼ਵਾਸਘਾਤ ਦਿਵਸ ਮਨਾਇਆ ਸੀ ਕਿ ਆਪਣੀ ਸਾਰੀ ਗੱਲ ਤੋਂ ਪਿੱਛੇ ਹਟ ਗਏ ਨੇ। ਸੋ ਇਸ ਕਰਕੇ ਪਹਿਲਾਂ ਅਸੀਂ ਤਾਂ ਜਿਹੜੀ ਸਮੇਂ ਦੀ ਸਰਕਾਰ ਹੁੰਦੀ ਉਹ ਤੇ ਵਿਸ਼ਵਾਸ ਕਰਨਾ ਬਣਦਾ ਜਨਤਾ ਦਾ। ਅਸੀਂ ਤਾਂ ਆਪਣੀਆਂ ਕੋਰਟਾਂ ਤੇ ਵੀ ਵਿਸ਼ਵਾਸ ਕਰਦੇ ਹਾਂ, ਪਰ ਆਹ ਦੇਖ ਲਓ ਤੁਹਾਡੇ ਸਾਹਮਣੇ ਹੁਣ ਕੀ ਹੋਇਆ ਕਿ ਕੋਰਟ ਨੇ ਉਹ ਜਿਹਨੇ 5 ਬੰਦੇ ਕੁਚਲ ਦਿੱਤੇ ਉਹਨੂੰ ਜ਼ਮਾਨਤ ਦੇ ਦਿੱਤੀ ਤੇ ਇੱਥੇ ਜਿਹੜੇ ਬੰਦੀ ਸਿੰਘ ਹੋਏ ਨੇ, ਇੰਨੇ ਚਿਰਾਂ ਦੇ ਬੰਦੀ ਨੇ ਜਿਨ੍ਹਾਂ ਦਾ ਕੋਈ ਦੋਸ਼ ਵੀ ਸਿੱਧ ਨਹੀਂ ਹੋ ਸਕਿਆ, ਉਹਨਾਂ ਨੂੰ ਸਰਕਾਰ ਨਹੀਂ ਛੱਡ ਰਹੀ, ਉੱਥੇ ਸੁਪਰੀਮ ਕੋਰਟ ਚੁੱਪ ਬੈਠੀ ਹੈ। ਸੋ ਇਹ ਕਿਤੇ ਨਾ ਕਿਤੇ ਜਿਹੜੀਆਂ ਅਦਾਲਤਾਂ ਸਾਡੀਆਂ ਉਹ ਵੀ ਦਬਾਅ ਹੇਠ ਕੰਮ ਕਰ ਰਹੀਆਂ। ਸੋ ਉਹ ਲੋਕਾਂ ਦਾ ਹੌਲੀ ਹੌਲੀ ਜਿਹੜਾ ਨਿਆਂ ਪਾਲਿਕਾ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ, ਇਹ ਵੀ ਗੱਲ ਸੋਚਣ ਦੀ ਹੈ। ਔਰ ਉਹ ਜਿਹੜੇ ਲੋਕ ਸ਼ਹੀਦ ਹੋਏ ਨੇ, ਅੱਜ ਵੀ ਐਸਕੇਐਮ ਉਹਨਾਂ ਦੇ ਨਾਲ ਖੜਾ, ਬਿਲਕੁਲ
ਅਸੀਂ ਉਹਦੇ ਤਰ੍ਹਾਂ ਦੀਵਾਰ ਤਰ੍ਹਾਂ ਖੜੇ ਆ 10 ਦਿਨ ਦਾ ਖੇਲ ਹੈ ਵੋਟਾਂ ਦਾ। ਅਸੀਂ ਵੱਡੀ ਕਾਲ ਦੇਵਾਂਗੇ ਕੋਈ, ਸਾਰੇ ਫਿਰ ਮੁੜ ਕੇ ਇਕੱਠੇ ਹੋ ਕੇ ਇੱਕ ਹਮਲਾ ਮਾਰਾਂਗੇ, ਇਹਨੂੰ ਘੇਰਾਂਗੇ ਜਿਹੜੀ ਕੇਂਦਰ ਸਰਕਾਰ ਹੈ। ਰਾਏ ਸਾਹਿਬ, ਇੱਕ ਵੱਡਾ ਸਵਾਲ ਹੈ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਕਿ ਆਮ ਕਰਕੇ ਜਿਹੜਾ ਪੰਜਾਬ ਦੇ ਲੋਕ ਸ਼ਿਕਵਾ ਕਰਦੇ ਆ ਕਿ ਜਿਹੜੀ 32 ਜਥੇਬੰਦੀਆਂ ਜਿਹੜੀਆਂ 32 ਜਥੇਬੰਦੀਆਂ ਦੇ ਵਿੱਚੋਂ 22 ਜਥੇਬੰਦੀਆਂ ਨਿਕਲ ਕੇ ਜਿਹੜਾ ਆਪਣਾ ਵੱਖਰਾ ਫਰੰਟ, ਰਾਜਸੀ ਫਰੰਟ ਤਿਆਰ ਕਰ ਲੈਂਦੀਆਂ ਨੇ, ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਗਲਤੀ ਮੰਨਦੇ ਹੋ ਕਿ ਗਲਤੀ ਹੋਈ ਉਹਨਾਂ ਦੇ ਕੋਲੋਂ, ਕਾਹਲ ਦੇ ਨਾਲ ਲਿਆ ਗਿਆ ਫੈਸਲਾ ਇਹ? ਦੇਖੋ ਇੱਕ ਗੱਲ ਹੈ, ਇਹ ਤਾਂ ਉਹ ਰਾਜਾ ਸਾਹਿਬ ਦੱਸਣਗੇ ਜਾਂ ਉਹਨਾਂ ਦੇ ਸਾਥੀ। 22 ਜਥੇਬੰਦੀਆਂ ਗਿਣ ਦਿੱਤੀਆਂ। ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ 5 ਜਾਂ 6 ਜਥੇਬੰਦੀਆਂ ਨੇ ਜਿਨ੍ਹਾਂ ਨੇ ਆਪਣੇ ਕੈਂਡੀਡੇਟ ਖੜੇ ਕੀਤੇ ਨੇ ਜਾਂ ਉਹ ਆਪ ਖੜੇ ਹੋਏ ਨੇ। ਬਾਕੀ ਜਥੇਬੰਦੀਆਂ ਨੇ ਕਿਸੇ ਨੇ ਨਾ ਤਾਂ ਕੈਂਡੀਡੇਟ ਖੜੇ ਕੀਤੇ ਨੇ ਤੇ ਨਾ ਆਪ ਕੋਈ ਖੜਾ ਹੋਇਆ। ਸੋ ਇਸ ਕਰਕੇ ਇਹ ਗੱਲ ਕਲੀਅਰ ਕੱਟ ਹੈ ਕਿ ਇਹ ਜਿਹੜੀ ਗੱਲ ਬਾਈਆਂ ਨੂੰ ਕਹਿ ਦੇਣਾ, ਉਹ ਜਿਹੜੀਆਂ 5-6 ਜਥੇਬੰਦੀਆਂ ਇਲੈਕਸ਼ਨ ਲੜ ਰਹੀਆਂ ਨੇ ਉਹ ਦੱਸਣਗੀਆਂ, ਦਾ ਜਵਾਬ ਤਾਂ ਦੇਣਗੀਆਂ ਵੀ ਉਹਨਾਂ ਨੇ ਕਾਹਲ ਕੀਤੀ ਜਾਂ ਨਹੀਂ ਕੀਤੀ। ਮੈਂ ਤੇ ਬਹੁਤ ਵਾਰ ਕਿਹਾ ਕਿ ਸਾਡੀ ਜਥੇਬੰਦੀ ਨੇ, ਮੈਂ ਤਾਂ ਸਟੇਜਾਂ ਤੋਂ ਦਿੱਲੀ ਪਹਿਲਾਂ ਵੀ ਅੰਦੋਲਨ 'ਚ ਕਹਿੰਦਾ ਰਿਹਾ ਕਿ ਅਸੀਂ ਨਹੀਂ ਕਦੇ ਇਲੈਕਸ਼ਨ ਲੜਾਂਗੇ, ਨਾ ਇਲੈਕਸ਼ਨ ਜਾਵਾਂਗੇ। ਸਾਡੀ ਜਥੇਬੰਦੀ ਅੱਜ ਵੀ ਕਿਸੇ ਇਲੈਕਸ਼ਨ, ਨਾ ਸਾਡਾ ਕੋਈ ਕੈਂਡੀਡੇਟ ਹੈ, ਨਾ ਕਿਸੇ ਦੀ ਸਿਫਾਰਿਸ਼ ਕੀਤੀ ਹੈ, ਔਰ ਨਾ ਹੀ ਅਸੀਂ ਲੋਕਾਂ ਨੂੰ ਕਿਹਾ ਵੀ ਕਿਸੇ ਨੂੰ ਵੋਟ ਪਾਓ ਜਾਂ ਨਾ ਪਾਓ। ਉਹਨਾਂ ਨੂੰ ਕਿਹਾ ਆਪਣੇ ਮਤ ਦੇ ਮੁਤਾਬਕ ਮਤਦਾਨ ਕਰੋ। ਸੋ ਇਸ ਕਰਕੇ ਇਹ ਮਤ ਦਾ ਦਾਨ ਹੁੰਦਾ ਹੈ, ਉਹ ਆਪਣੇ ਆਪਣੇ ਮੁਤਾਬਕ ਹਰ ਇੱਕ ਬੰਦਾ ਕਰੇ। ਸੋ ਅਸੀਂ ਕਿਸੇ ਨੂੰ ਨਹੀਂ ਫੋਰਸ ਕਰਦੇ ਵੀ ਤੁਸੀਂ ਕਿਤੇ ਵੋਟ ਪਾਓ ਜਾਂ ਨਾ ਪਾਓ। ਸੋ ਉਹ ਜਥੇਬੰਦੀਆਂ ਜਵਾਬ ਦੇਣ ਸਕਦੀਆਂ ਜਿਨ੍ਹਾਂ ਨੇ ਇਲੈਕਸ਼ਨ 'ਚ ਉਤਰੀਆਂ ਨੇ, ਜਿਨ੍ਹਾਂ ਨੇ ਖੁਦ ਇਲੈਕਸ਼ਨ ਲੜੀ ਹੈ। ਜ਼ਿਆਦਾਤਰ ਤਾਂ ਉਹੀ ਜਵਾਬ ਦੇ ਸਕਦੇ ਨੇ ਜੀ। ਰਾਏ ਸਾਹਿਬ, ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ ਕਦੋਂ ਬੁਲਾਈ ਜਾ ਸਕਦੀ ਹੈ ਜਿਸ ਨਾਲ ਸਰਕਾਰ ਦੇ ਉੱਪਰ ਦਬਾਅ ਬਣਾਇਆ ਜਾ ਸਕੇ, ਅਗਲੀ ਭਵਿੱਖ ਦੀ ਰਣਨੀਤੀ ਉਲੀਕੀ ਜਾ ਸਕੇ? ਦੇਖੋ ਵੈਸੇ ਤਾਂ ਇਹ ਪ੍ਰੋਗਰਾਮ ਸੀਗਾ ਕਿ ਆਪਾਂ ਜਿਹੜੀ ਇਲੈਕਸ਼ਨ ਲੰਘ ਜੂਗੀ ਉਸ ਤੋਂ ਬਾਅਦ ਵੱਡੀ ਮੀਟਿੰਗ ਬੁਲਾਵਾਂਗੇ ਸਾਰੇ ਐਸਕੇਐਮ ਦੀ। ਪਰ ਆਹ ਜਿਹੜਾ ਹੁਣ ਆਸ਼ੀਸ਼ ਮਿਸਰਾ ਦੀ ਜ਼ਮਾਨਤ ਹੋਣੀ, ਇਹਦੇ ਬਾਰੇ ਵੀ ਹੁਣ ਅਸੀਂ ਵਿਚਾਰ ਕਰਾਂਗੇ। ਹੁਣ ਅੱਜ ਹੀ ਖਬਰ ਆਈ ਹੈ ਇਹ। ਸੋ ਅਸੀਂ ਹੁਣੇ ਸ਼ਾਮ ਨੂੰ ਰਾਬਤਾ ਕਾਇਮ ਕਰਕੇ ਉਸ ਵਿੱਚ ਹੀ ਵੀ ਇਹਦੇ ਬਾਰੇ ਕੀ ਕਰਨਾ ਹੈ, ਕਿਉਂਕਿ 20 ਤਰੀਕ ਨੂੰ ਵੋਟਾਂ ਨੇ। 20 ਤੋਂ ਬਾਅਦ ਦੀ ਕੋਈ ਵੱਡੀ ਕਾਲ ਦੇਣੀ ਹੈ ਤੇ ਬਾਅਦ ਮੀਟਿੰਗ ਰੱਖਣੀ ਹੈ ਜਾਂ ਪਹਿਲਾਂ ਰੱਖਣੀ ਹੈ, ਉਹ ਐਸਕੇਐਮ ਦੇ ਵਿੱਚ ਚਰਚਾ ਕਰਕੇ ਕੋਈ ਮੀਟਿੰਗ ਫਿਰ ਜਲਦ ਬੁਲਾਵਾਂਗੇ। ਇੰਨਾ ਕੁ ਮੈਂ ਕਹਿੰਦਾ ਕਿ ਇਹਦੇ ਬਾਰੇ ਵੀ ਹੁਣ ਜਲਦ ਮੀਟਿੰਗ ਬੁਲਾਵਾਂਗੇ। ਤੇ ਆਸ਼ੀਸ਼ ਮਿਸਰਾ ਦੀ ਜਿਹੜੀ ਜ਼ਮਾਨਤ ਹੋ ਗਈ ਹੈ ਉਹ ਨਹੀਂ ਸੀ ਹੋਣੀ ਚਾਹੀਦੀ। ਭਾਈ ਸਾਹਿਬ, ਇਸ ਵੇਲੇ ਦੀ ਵੱਡੀ ਖਬਰ ਹੈ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਜਿਹੜਾ ਹੈ ਇਲਾਹਾਬਾਦ ਦੇ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ, ਤੇ ਇਸ ਦੇ ਬਾਰੇ ਮੈਂ ਤੁਹਾਡਾ ਰਿਐਕਸ਼ਨ ਜਾਣਨਾ ਚਾਹੁੰਦਾ ਕਿ ਤੁਹਾਡਾ ਰਿਐਕਸ਼ਨ ਕੀ ਹੈ? ਦੇਖੋ ਮੈਂ ਵੀਰ ਜੀ ਇੱਥੇ ਤਾਂ ਇਹੀ ਰਿਐਕਸ਼ਨ ਦੇਵਾਂਗਾ ਕਿ ਇਹ ਜਿਹੜੀ ਭਾਰਤ ਸਰਕਾਰ ਦੀ ਮਿਲੀ ਭੁਗਤ ਨਾਲ ਇਹ ਸਾਰਾ ਕੁਝ ਹੋ ਰਿਹਾ, ਕਿਉਂਕਿ ਅਸੀਂ ਉਦੋਂ ਹੀ ਡਿਮਾਂਡ ਕੀਤੀ ਸੀ ਕਿ ਜਿਹੜਾ ਅਜੇ ਮਿਸ਼ਰਾ ਟਹਿਣੀ ਹੈ ਉਹਦੀ ਬਰਖਾਸਤਗੀ ਹੋਣੀ ਚਾਹੀਦੀ ਆ, ਉਹ ਤੋਂ ਉਹਨੂੰ ਅਹੁਦੇ ਤੋਂ ਲਾਇਆ ਜਾਵੇ। ਨਹੀਂ ਤਾਂ ਉਹਦੇ ਦਬਾਅ ਹੇਠ ਹੀ ਇਹ ਜਿਹੜੀ ਇਨਕੁਆਇਰੀ ਵੀ ਉਹਦੇ ਦਬਾਅ ਹੇਠ ਹੋਏਗੀ। ਪੁਲਿਸ ਵੀ ਜਿਹੜੀ ਜਾਂਚ ਹੈ ਉਹ ਵਧੀਆ ਨਹੀਂ ਕਰ ਸਕੇਗੀ ਔਰ ਕੋਰਟ 'ਚ ਪੁਲਿਸ ਪੱਖ ਨਹੀਂ ਰੱਖ ਸਕੇਗੀ। ਇਹ ਜਦੋਂ ਜ਼ਮਾਨਤ ਹੁੰਦੀ ਹੈ ਉਦੋਂ ਪੁਲਿਸ ਨੇ ਪੱਖ ਰੱਖਣਾ ਹੁੰਦਾ ਮੁਲਜ਼ਮ ਦੇ ਖਿਲਾਫ, ਤੇ ਜਿਨ੍ਹਾਂ ਦੇ ਨਾਲ ਬੇਇਨਸਾਫੀ ਹੋਈ ਆ ਉਹਨਾਂ ਦੇ ਪੱਖ 'ਚ ਮਦਈ ਧਿਰ ਦੇ ਜੀ। ਇਸ ਕਰਕੇ ਉਹਦੀ ਜ਼ਮਾਨਤ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਪੂਰੀ ਦੋਸ਼ੀ ਭਾਰਤ ਸਰਕਾਰ ਹੈ, ਮੋਦੀ ਸਰਕਾਰ ਹੈ, ਉਹਨਾਂ ਦੀ ਮਿਲੀ ਭੁਗਤ ਨਾਲ ਹੈ। ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਸੁਪਰੀਮ ਕੋਰਟ ਵੀ ਕਿਤੇ ਨਾ ਕਿਤੇ ਦਬਾਅ ਹੇਠ ਕੰਮ ਕਰ ਰਹੀ ਹੈ, ਤੇ ਫਿਰ ਜਿਹੜੀ ਇਲਾਹਾਬਾਦ ਕੋਰਟ ਨੇ ਜ਼ਮਾਨਤ ਦਿੱਤੀ ਹੈ ਇਹ ਵੀ ਦਬਾਅ ਹੇਠ ਹੀ ਸਾਰਾ ਕੁਝ ਹੋ ਰਿਹਾ। ਇਹ ਤੋਂ ਇਹ ਲੱਗਦਾ ਕਿ ਸਾਡੇ ਦੇਸ਼ ਦੇ ਲੋਕਾਂ ਦਾ ਹੌਲੀ ਹੌਲੀ ਆਪਣੀ ਨਿਆਇਕ ਪ੍ਰਕਿਰਿਆ ਤੋਂ ਵਿਸ਼ਵਾਸ ਜਿਹੜਾ ਉੱਠਦਾ ਜਾ ਰਿਹਾ ਹੈ, ਕਿਉਂਕਿ ਉਹਨਾਂ ਨੂੰ ਜਿਹੜਾ ਨਿਆਂ ਉਹ ਨਹੀਂ ਮਿਲ ਪਾਉਂਦਾ। ਜਿਵੇਂ ਕਿ ਹੁਣ ਇਹਦੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਹੋਣੀ ਔਰ ਅਜੇ ਮਿਸ਼ਰਾ ਟਹਿਣੀ ਨੂੰ ਹੁਣ ਤੱਕ ਨਹੀਂ ਬਰਖਾਸਤ ਨਹੀਂ ਕਰਨਾ। 120 ਵੀ ਦਾ ਦੋਸ਼ੀ ਹੋਵੇ ਤੇ ਉਹਦੇ ਤੇ ਵੀ ਅਦਾਲਤ ਦਾ ਕੋਈ ਆਰਡਰ ਨਹੀਂ। ਅਦਾਲਤ ਨੂੰ ਪਹਿਲਾਂ ਤਾਂ ਇਹ ਚਾਹੀਦਾ ਹੈ ਕਿ ਜਿੰਨਾ ਚਿਰ ਸਾਰੇ ਦੋਸ਼ੀ ਆ ਨਹੀਂ ਜਾਂਦੇ ਉਹਦੀ ਜ਼ਮਾਨਤ ਹੋਣੀ ਨਹੀਂ ਚਾਹੀਦੀ। ਉਹਦਾ ਹੀ ਖਾਸ ਕਰ ਬਾਪ ਹੈ। ਸੋ ਇਸ ਕਰਕੇ ਇਹ ਕਿਤੇ ਨਾ ਕਿਤੇ ਸਰਕਾਰ ਦੀ ਮਿਲੀ ਭੁਗਤ